ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਅਨਿਲ ਮੁਕਰਤਮਤ ਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच है बहुत शुक्रिया जी डॉक्टर साहब आज 28 मार्च 2023 15 चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਈਬਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੇ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਜਤਿੰਦਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਆਪਣੀ ਦੋਤੀ ਸਹਿਜ ਕੌਰ ਅਤੇ ਸਮੂਹ ਪਰਿਵਾਰ ਵੱਲੋਂ ਖਾਲਿਸਤਾਨ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਹੈ ਅਤੇ ਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਡਾ ਸੰਘਰਸ਼ ਸਫਲ ਹੋਵੇ ਅਤੇ ਅਸੀਂ ਹੁਕੂਮਤ ਦਾ ਡਰ ਆਪਣੇ ਮਨਾਂ ਵਿੱਚੋਂ ਕੱਢ ਸਕੀਏ। ਨਾਲ ਜੋ ਮਰੀਆਂ ਜ਼ਮੀਰਾਂ ਵਾਲੇ ਸਾਡੇ ਵਿੱਚ ਹਨ ਉਹਨਾਂ ਤੇ ਵੀ ਗੁਰੂ ਸਾਹਿਬ ਰਹਿਮਤ ਕਰਨ। ਸੋ ਸੋਜੀ ਬਖਸ਼ਣ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਤਿੰਦਰ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਕਿ ਅੱਜ ਅੱਡ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ ਅਮਰੀਕਾ ਦੇ ਅੰਬੈਸਡਰ ਐਟ ਲਾਰਜ ਮਿਸਟਰ ਰਸ਼ੀਦ ਹੁਸੈਨ ਅਤੇ ਉਹਨਾਂ ਦੀ ਟੀਮ ਨੂੰ ਮਿਲੇ ਨੇ ਔਰ ਯੂਨਾਈਟਿਡ ਨੇਸ਼ਨ ਪਲਾਜ਼ਾ ਵਿੱਚ ਹੋਰ ਐਨਜੀਓਜ਼ ਦੀ ਸ਼ਮੂਲੀਅਤ ਵੀ ਸੀ ਪਰ ਲਗਭਗ 2 ਘੰਟੇ ਦੀ ਵਿਚਾਰ ਚਰਚਾ ਵਿੱਚ ਸਿੱਖ ਮੁੱਦਾ ਹੀ ਹਾਵੀ ਰਿਹਾ ਔਰ ਵਾਇਸਸ ਆਫ ਫਰੀडम ਵੱਲੋਂ ਪੰਜਾਬ ਵਿੱਚ ਚੱਲ ਰਹੀ ਸਿੱਖ ਫੜੋ-ਫੜੀ ਅਤੇ ਪਰਸੀਕਿਊਸ਼ਨ ਸੰਬੰਧੀ ਜਿਹੜਾ 17 ਸਫ਼ਿਆਂ ਦੀ ਇੱਕ ਰਿਪੋਰਟ ਵੀ ਅੰਬੈਸਡਰ ਅਤੇ ਹੋਰ ਐਨਜੀਓਜ਼ ਨੂੰ ਦਿੱਤੀ ਗਈ ਔਰ ਅੰਬੈਸਡਰ ਦਾ ਜਿਹੜਾ ਰੁਖ ਸੀ ਉਹ ਬੜਾ ਹੀ ਹਮਦਰਦੀ ਭਰਿਆ ਸੀ ਔਰ ਉਸ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਇਸ ਸੰਬੰਧੀ ਉੱਚ ਪੱਧਰੀ ਡਿਪਲੋਮੈਟਿਕ ਦਖਲ ਅੰਦਾਜ਼ੀ ਜਿਹੜੇ ਉਹ ਕਰਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਸੱਚੋ ਸੱਚ ਪ੍ਰੋਗਰਾਮ ਨਾਲ ਜੁੜਦੇ ਵੀ ਨੇ ਜੀ ਆਪਣੀ ਇਨਪੁਟ ਵੀ ਦਿੰਦੇ ਨੇ ਬਹੁਤ ਸਾਰਿਆਂ ਦੇ ਕਮੈਂਟਸ ਵੀ ਔਰ ਲਿਖਤਾਂ ਵੀ ਬਿਲਕੁਲ ਸਾਨੂੰ ਜਿਨ੍ਹਾਂ 'ਚ ਕਾਫੀ ਨਵੇਂ ਜੁੜੇ ਨੇ ਇਹਨਾਂ ਆਲਮੋਸਟ ਅੱਜ 10ਵਾਂ ਦਿਨ ਹੈ ਜੀ ਇਹਨਾਂ 10 ਦਿਨਾਂ 'ਚ ਔਰ ਯੰਗਸਟਰਸ ਔਰ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਵੀ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਸਾਨੂੰ ਇਹ ਪਤਾ ਲੱਗੇ ਕਿ ਚਾਰ ਚੁਫੇਰੇ ਕੀ ਚੱਲ ਰਿਹਾ ਹੈ। ਬਹੁਤ ਕੁਛ ਤਾਂ ਮੀਡੀਆ ਦੇ ਵਿੱਚ ਹੁੰਦਾ ਹੈ ਲੇਕਿਨ ਇਹ ਸਾਰੇ ਦਾ ਕੀ ਇਫੈਕਟ ਹੈ ਮਾਨਸਿਕਤਾ ਤੇ ਕਿਵੇਂ ਸਿੱਖ ਜ਼ਹਿਨੀਅਤ ਨੂੰ ਇਹ ਪ੍ਰਭਾਵਿਤ ਕਰ ਰਿਹਾ ਹੈ। ਬਿਲਕੁਲ ਔਰ ਬਹੁਤ ਸਾਰੇ ਜਿਹੜੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਸੱਚੋ ਸੱਚ ਸਾਡੇ ਅੰਦਰ ਇੰਨਾ ਮੋਰਾਲ ਬੂਸਟਰ ਕਰਦਾ ਹੈ ਕਿ ਜਿਹੜਾ ਸਾਰਾ ਦਿਨ ਮਨ ਉਦਾਸ ਹੁੰਦਾ ਹੈ ਉਹ ਚੜ੍ਹਦੀ ਕਲਾ 'ਚ ਚਲਾ ਜਾਂਦਾ ਹੈ। ਔਰ ਸਾਨੂੰ ਖੁਸ਼ੀ ਹੈ ਕਿ ਸਾਡੇ ਬੋਲ ਜਾਂ ਸਾਡਾ ਇਹ ਪ੍ਰੋਗਰਾਮ ਕਿਸੇ ਦਿਲ ਦੇ ਅੰਦਰ ਖੁਸ਼ੀ ਕਿਸੇ ਬੁੱਲਾਂ 'ਤੇ ਮੁਸਕਰਾਹਟ ਜਾਂ ਸੁਰਤ ਦੇ ਅੰਦਰ ਚੜ੍ਹਦੀ ਕਲਾ ਤਾਂ ਗੁਰੂ ਨੇ ਬਖਸ਼ਣੀ ਹੁੰਦੀ ਹੈ। ਔਰ ਵੈਸੇ ਵੀ ਟਹਿੰਦੀ ਕਲਾ ਲਫ਼ਜ਼ ਤਾਂ ਸਿੱਖ ਜ਼ਹਿਨੀਅਤ ਦਾ ਨਹੀਂ ਹੈ। ਅੱਜ ਹੀ ਟੋਰਾਂਟੋ ਤੋਂ ਭਾਊ ਸੰਤੋਖ ਸਿੰਘ ਜੀ ਜਿਹੜੇ ਖੁਦ ਵੀ ਬਹੁਤ ਚੰਗੇ ਸ਼ਾਇਰ ਨੇ ਖਾਲਸਾ ਫਰਨੀਚਰ ਉਹ ਸਾਡਾ ਖਾਲਿਸਤਾਨ ਦੀਆਂ ਐਕਟੀਵਿਟੀਜ਼ ਦਾ ਹੈੱਡਕੁਆਰਟਰ ਹੈ। ਸੋ ਉਹਨਾਂ ਨਾਲ ਵੀ ਗੁਫ਼ਤਗੂ ਹੋਈ ਉਹ ਵੀ ਉਦਾਸ ਸਨ ਜੋ ਚੱਲ ਰਿਹਾ ਹੈ ਕਿਉਂਕਿ ਹਰ ਪੰਥ ਨੂੰ ਪਿਆਰ ਕਰਨ ਵਾਲਾ ਤੇ ਗੱਲਬਾਤ ਦੇ ਅਖੀਰ 'ਚ ਉਹਨਾਂ ਨੇ ਕਿਹਾ ਨਹੀਂ ਗੱਲਬਾਤ ਕਰਕੇ ਹੁਣ ਚੜ੍ਹਦੀ ਕਲਾ 'ਚ ਮੈਂ ਕਿਹਾ ਨਹੀਂ ਸਾਨੂੰ ਉਦਾਸੀ ਜਾਂ ਟਹਿੰਦੀ ਕਲਾ ਜਾਂ ਦਿਲਗੀਰੀ ਦੀ ਲੋੜ ਨਹੀਂ ਹੈ। ਪੰਥ ਗੁਰੂ ਦਾ ਹੈ। ਗੁਰੂ ਥਾਪੜਾ ਦੇ ਕੇ ਸੰਤ ਜਰਨੈਲ ਸਿੰਘ ਭਿੰਡਰਾਣਿਆਂ ਨੂੰ ਤੋਰ ਦੇਣ
ਕਦੇ ਕੋਈ ਦੀਪ ਸਿੱਧੂ ਆ ਜਾਏ, ਕਦੇ ਕੋਈ ਅੰਮ੍ਰਿਤਪਾਲ ਸਿੰਘ ਜਿਹੜਾ ਹੈ ਉਹ ਆ ਕੇ 10-12 ਜਿਹੜਾ ਹੈ ਉਹ ਮਹੀਨਿਆਂ ਦੇ ਵਿੱਚ ਜਿੰਨੀ ਥਾਂ ਉਹਨਾਂ ਨੇ ਬਣਾਈ ਹੈ, ਕਿਉਂਕਿ ਗੱਲ ਤਾਂ ਗੁਰੂ ਔਰ ਗੁਰੂ ਪੰਥ ਦੀ ਹੈ। ਜਿਹੜਾ ਵੀ ਪੰਥ ਦੇ ਲਈ ਆਵਾਜ਼ ਦੇਵੇਗਾ, ਔਰ ਜਿਵੇਂ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਸਦੜਾ ਸੁਣੀਜੈ ਭਾਈ ਜੇ ਕੋ ਬਹਿ ਅਲਾਏ। ਬਿਲਕੁਲ ਸਾਰੇ ਜਿਵੇਂ ਵੀਰ ਜਤਿੰਦਰ ਸਿੰਘ ਜਿਨ੍ਹਾਂ ਨੇ ਆਪਣੀ ਦੋਹਤੀ ਸਹਿਜ ਕੌਰ ਦੇ ਨਾਂ ਦੇ ਉੱਤੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ, ਉਹਨਾਂ ਨੇ ਮਰੀਆਂ ਜ਼ਮੀਰਾਂ ਦੀ ਗੱਲ ਕੀਤੀ ਹੈ। ਦੇਖੋ, ਜਿਹਨੂੰ ਤਾਂ ਇਹ ਸਦੜਾ ਸੁਣਦਾ ਉਹ ਤਾਂ ਬੈਠ ਹੀ ਨਹੀਂ ਸਕਦਾ ਘਰੇ। ਜਾਗਦੀ ਜ਼ਮੀਰ ਹਰ ਇੱਕ ਦੀ ਹੋਣੀ ਵੀ ਨਹੀਂ ਹੈ, ਕਿਉਂਕਿ ਬਹੁਤ ਸਾਰਾ ਜਦੋਂ ਗੁਰੂ ਸਾਹਿਬ ਨੇ ਇਹ ਵੀ ਯਾਦ ਦਹਾਨੀ ਕਰਵਾਈ ਕਿ ਜਗ ਮੈਂ ਉੱਤਮ ਕਾਢੀਏ ਬਿਰਲੇ ਕਈ ਕੇ, ਕਿ ਜਿਹੜੇ ਉੱਤਮ ਨੇ ਉਹ ਜਾਂ ਕੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਚੀਤ, ਕਿ ਕਰੋੜਾਂ ਦੇ ਵਿੱਚ ਕੋਈ ਹੁੰਦਾ ਜਿਹਨੂੰ ਰੱਬ ਭੁੱਲਦਾ ਨਹੀਂ ਹੈ, ਰੱਬ ਯਾਦ ਹੁੰਦਾ ਹੈ। ਔਰ ਉੱਤਮ ਕੈਟਾਗਰੀ ਦੇ ਵਿੱਚ ਉੱਤਮ ਉਹੀ ਹੈ ਜਿਹਨੂੰ ਦੁਨਿਆਵੀ ਕੋਈ ਮੋਹ ਦੀ ਪਕੜ ਨਹੀਂ ਹੈ, ਕੋਈ ਹੋਰ ਉਸ ਦਾ ਜਿਹੜਾ ਉਹ ਮਕਸਦ ਨਹੀਂ ਹੈ, ਜਾਂ ਲੋਭ ਨਹੀਂ ਹੈ, ਜਾਂ ਉਸ ਦਾ ਕੋਈ ਹੋਰ ਗਰਜ਼ ਨਹੀਂ ਜੁੜੀ ਹੋਈ। ਉਹ ਸਿਰਫ ਤੇ ਸਿਰਫ ਨਿਸ਼ਕਾਮਤਾ ਨਾਲ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦਾ। ਸੋ ਗੁਰੂ ਹੀ ਰਹਿਮਤ ਕਰਦਾ। ਕਈ ਵਾਰ ਉਹੀ ਮਰੀ ਜ਼ਮੀਰ ਲੈ ਕੇ ਅਸੀਂ ਜੀ ਰਹੇ ਹੁੰਦੇ ਹਾਂ, ਤਾਂ ਫਿਰ ਕੁਛ ਐਸੀ ਕਿਰਪਾ ਸਤਿਗੁਰੂ ਦੀ ਹੁੰਦੀ ਹੈ ਕਿ ਸੁੱਤਿਆਂ ਨੂੰ ਉਠਾ ਦਿੰਦਾ। ਜਿਹੜਾ ਸੁੱਤਿਆਂ ਨੂੰ ਜਗਾਉਣਾ, ਇਹ ਫਿਜ਼ੀਕਲ ਨੀਂਦ ਦੀ ਗੱਲ ਨਹੀਂ ਹੁੰਦੀ। ਜਦੋਂ ਬਾਰ-ਬਾਰ ਕਬੀਰ ਸਾਹਿਬ ਜਾਂ ਦੂਸਰੇ ਭਗਤ ਜਨਾਂ ਦੀ ਬਾਣੀ 'ਚ ਕਿ ਤੂੰ ਗਾਫਲ ਹੈ, ਤੂੰ ਕਿਉਂ ਸੁੱਤਾ ਹੈ, ਤੂੰ ਜਾਗ। ਹੁਣ ਇਹ ਜਾਗਣ ਦੀ ਗੱਲ ਨੀਂਦ 'ਚੋਂ ਜਾਗਣ ਦੀ ਨਹੀਂ ਹੈ ਜਿਹੜੀ ਦੁਨਿਆਵੀ ਨੀਂਦ ਹੈ, ਇਹ ਉਸ ਅੰਦਰੂਨੀ ਮਰੀ ਜ਼ਮੀਰ ਨੂੰ ਜਗਾਉਣ ਦੀ ਹੈ। ਔਰ ਅਸੀਂ ਸਮਝਦੇ ਹਾਂ ਕਿ ਸਤਿਗੁਰੂ ਦੀ ਰਹਿਮਤ ਦੇ ਨਾਲ ਜਿਸ ਦੇ ਸਿਰ ਤੇ ਗੁਰੂ ਹੱਥ ਰੱਖਣ ਉਸ ਤੋਂ ਸੇਵਾ ਲੈ ਲੈਂਦੇ ਨੇ। ਔਰ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਹੈ। ਇਹ ਉਹ ਇਸ ਬਾਗ ਦੇ ਮਾਲੀ ਨੇ। ਅਸੀਂ ਜਦੋਂ ਸ਼ਾਇਰਾਂ ਦੀ ਜ਼ਬਾਨ ਦੇਖਦੇ ਹਾਂ ਤਾਂ ਉਹ ਬਾਗਵਾਨ ਜਿਹੜੇ ਨੇ ਮਾਲੀ ਨੇ। ਔਰ ਗੁਰੂ ਸਾਹਿਬ ਦਾ ਤਾਂ ਆਪਣਾ ਫਰਮਾਨ ਹੈ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ, ਕਿ ਮੇਰੀ ਖੇਤੀ ਹੈ, ਮੇਰਾ ਆਪਣਾ ਪੰਥ ਹੈ, ਮੇਰਾ ਲਾਡਲਾ ਪੰਥ ਹੈ। ਔਰ ਜਿਵੇਂ ਪੰਥ ਪ੍ਰਕਾਸ਼ ਦੀਆਂ ਤੁਕਾਂ ਅਸੀਂ ਦੁਹਰਾਈਆਂ ਸੀ ਕਿ ਗੁਰੂ ਸਾਹਿਬ ਲਾੜ ਦੇ ਵਿੱਚ ਪੰਥ ਨੂੰ ਧੰਨ ਖਾਲਸਾ, ਧੰਨ ਪੁੱਤਰ, ਧੰਨ ਪੰਥ ਕਹਿ ਰਹੇ ਨੇ। ਔਰ ਖਾਲਸਾ ਜੋਸ਼ 'ਚ ਖਲੋ ਕੇ ਕਹਿੰਦਾ, ਮਹਾਰਾਜ ਸਾਨੂੰ ਕੋਈ ਔਖਾ ਕੰਮ ਦੱਸੋ, ਕੋਈ ਔਖੀ ਟਾਸਕ ਦਿਓ ਸਾਨੂੰ, ਅਸੀਂ ਜਿਹੜਾ ਕਰਨਾ ਅਸੀਂ ਤੁਹਾਡੇ ਲਾਡਲੇ। ਹੁਣ ਇਵੇਂ ਹੀ ਹੈ ਇਹ ਰਿਸ਼ਤਾ। ਸੋ ਮੈਂ ਸਮਝਦਾ ਹਾਂ ਵੀ ਅਸੀਂ ਘੱਲੂਘਾਰਿਆਂ ਦੇ ਇਤਿਹਾਸ ਦੇ ਅੱਜ ਵਾਰਸ ਹੈ। ਅਸੀਂ ਉਹਨਾਂ ਹਾਲਾਤਾਂ 'ਚ ਵੀ ਨਿਕਲੇ ਜਦੋਂ ਪੰਜਾਬ 'ਚ ਮਹੀਨਿਆਂ ਬੱਧੀ ਜਿਹੜਾ ਹੈ ਉਹ ਢੰਡੋਰੇ ਸ਼ਹਿਰਾਂ ਦੇ ਵਿੱਚ ਵੱਡਿਆਂ 'ਚ ਦਿੱਤੇ ਜਾਂਦੇ ਸੀ ਕਿ ਭਾਈ ਸਿੱਖ ਮੁਕਾ ਦਿੱਤੇ ਨੇ, ਔਰ ਕੋਈ ਜਿਹੜੀ ਹੈ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਸੀ। ਉਹਨਾਂ ਜ਼ਮਾਨਿਆਂ 'ਚ ਹੀ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨਿਕਲੇ। ਉਹਨਾਂ ਜ਼ਮਾਨਿਆਂ 'ਚ ਹੀ ਕੋਈ ਕੱਲਾ ਕਾਰਾ ਕਿਤੇ ਰਾਹ ਜਾਂਦਾ ਵੀ ਜਦੋਂ ਉਸ ਨੂੰ ਲੱਗਦਾ ਸੀ ਕਿ ਭਾਈ ਨਹੀਂ ਮੇਰੇ ਲਈ, ਜੇ ਮੱਸਾ ਰੰਗੜ ਆ ਕੇ ਬੈਠਾ ਜਾਂ ਦੂਜਾ, ਉਹਨਾਂ ਨੂੰ ਇਹੀ ਸੀ ਕਿ ਭਾਈ ਹੁਣ ਇੱਥੇ ਸਾਨੂੰ ਕਿਹਦੀ ਪਰਵਾਹ ਹੈ, ਕੌਣ ਹੈ ਸਾਨੂੰ ਜਿਹੜਾ ਚੈਲੰਜ ਕਰ ਸਕਦਾ। ਤੇ ਫਿਰ ਉਹ ਸੈਂਕੜਿਆਂ ਮੀਲਾਂ ਤੋਂ ਸੁੱਖਾ ਸਿੰਘ, ਮਤਾਬ ਸਿੰਘ ਆ ਜਾਂਦੇ ਨੇ, ਖੰਡਾ ਖੜਕਾਉਂਦੇ ਨੇ ਔਰ ਦੱਸਦੇ ਨੇ ਕਿ ਭਾਈ ਇਸ ਗੁਰੂ ਦੇ ਸਿੱਖ ਜਿਉਂਦੇ ਨੇ। ਸੋ ਮੈਂ ਸਮਝਦਾ ਵੀ ਇਹ ਤਾਂ ਕਿਹਦੇ ਪਾਣੀ ਹਾਰ ਨੇ ਜਿਨ੍ਹਾਂ ਦੇ ਹੱਥ 'ਚ ਅੱਜ ਹਕੂਮਤ ਹੈ, ਜਿਨ੍ਹਾਂ ਨੇ 1000 ਸਾਲ ਦੀ ਗੁਲਾਮੀ 'ਚ ਜੁੱਤੀਆਂ ਖਾਧੀਆਂ ਨੇ ਚਾਰੇ ਪਾਸਿਓਂ, ਬੇਈਮਾਨੀ, ਝੂਠ, ਧੋਖਾਧੜੀ ਔਰ ਕੋਈ ਇਨਸਾਫ ਨਾਂ ਦੀ ਚੀਜ਼ ਜਿਨ੍ਹਾਂ ਦੇ ਨੇੜੇ ਤੇੜੇ ਨਹੀਂ ਹੈ, ਝੂਠ ਦੇ ਉੱਤੇ ਮਬਨੀ ਇਹਨਾਂ ਦਾ ਸਾਰਾ ਕੰਮ ਹੈ। ਇਹ ਤਾਂ ਹਾਂ, ਜੇ ਕੋਈ ਸਿਸਟਮ ਸੱਚ 'ਤੇ ਆਧਾਰਿਤ ਹੋਏ, ਨਿਆਂ 'ਤੇ ਆਧਾਰਿਤ ਹੋਏ, ਉਸ ਸਿਸਟਮ ਨੂੰ ਤੋੜਨਾ ਜਾਂ ਉਸ ਸਿਸਟਮ ਨੂੰ ਡਿਸਟਰੋਏ ਕਰਨਾ ਔਖਾ ਹੁੰਦਾ ਹੈ। ਬੇਈਮਾਨ ਤਾਂ ਵੈਸੇ ਹੀ ਰੱਬ ਦੀ ਦਰਗਾਹ 'ਚ ਹੀ ਉਸ ਦੀ ਚਿੱਠੀ ਫਟੀ ਹੁੰਦੀ ਹੈ। ਬੇਈਮਾਨੀ, ਈਮਾਨ ਔਰ ਬੇਈਮਾਨ ਦੇ ਵਿੱਚ ਇਹੀ ਫਰਕ ਹੈ। ਰੱਬ ਦੇ ਲਈ ਅਸੀਂ ਜਦੋਂ ਇਮਾਨਦਾਰ ਲਫ਼ਜ਼ ਕਹਿੰਦੇ ਹਾਂ, ਔਰ ਇਹ ਵੀ ਅਸੀਂ ਕਹਿੰਦੇ ਜੀ ਸਾਡਾ ਰੱਬ ਦੇ ਉੱਤੇ ਈਮਾਨ ਹੈ, ਸੋ ਈਮਾਨ ਉੱਥੋਂ ਹੀ ਨਿਕਲਦਾ। ਸੋ ਜਿਨ੍ਹਾਂ ਦੀ ਵਿਹਾਰ 'ਚ ਬੇਈਮਾਨੀ ਹੈ, ਜਿਨ੍ਹਾਂ ਦੇ ਇਸ਼ਕ 'ਚ ਬੇਈਮਾਨੀ ਹੈ, ਇਹਨਾਂ ਦਾ ਤਾਂ ਜੋ ਬ੍ਰਾਹਮਣ ਨੇ ਬਣਾ ਦਿੱਤਾ ਉਹ ਬਣ ਗਿਆ। ਸੋ ਇਹਨਾਂ ਨੂੰ ਸਾਨੂੰ ਪਰਵਾਹ ਕਰਨ ਦੀ ਲੋੜ ਨਹੀਂ ਹੈ। ਰਾਦਰ ਇਹਨਾਂ 38-39 ਸਾਲਾਂ 'ਚ ਜੇ ਜੂਨ 84 ਤੋਂ 80 ਦੇਖੀਏ ਤੇ ਖਾਲਸਾ ਸਟਰੋਂਗ ਹੋ ਕੇ ਨਿਕਲਿਆ। ਅੱਜ
ਦੁਨੀਆ ਦੇ 130 ਤੋਂ ਜ਼ਿਆਦਾ ਮੁਲਕਾਂ 'ਚ ਖਾਲਸੇ ਦੇ ਝੰਡੇ ਝੂਲਦੇ ਨੇ। 4 ਵੱਡੇ ਮੁਲਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਕੇ ਇਸ ਵੇਲੇ ਸਿੱਖ ਤਾਕਤ ਦਾ ਇਸ ਕਦਰ ਜਿਹੜਾ ਗੜ੍ਹ ਬਣੇ ਹੋਏ ਨੇ ਕਿ ਭਾਰਤੀ ਹਕੂਮਤ ਉਹਨਾਂ ਦੇ ਸਫੀਰਾਂ ਨੂੰ, ਉਹਨਾਂ ਦੇ ਐਂਬੈਸਡਰਸ ਨੂੰ, ਇਨਵਾਇਜ਼ ਨੂੰ ਸੱਦ ਕੇ ਪ੍ਰੋਟੈਸਟ ਕਰ ਰਹੀ ਹੈ। ਔਰ ਪਿਛਲੇ 10 ਦਿਨਾਂ 'ਚ ਜਿਸ ਕਿਸਮ ਦਾ ਪ੍ਰੋਟੈਸਟ ਦਾ ਸਿਲਸਿਲਾ ਦੁਨੀਆ ਭਰ ਦੇ ਵਿੱਚ ਆਪ ਮੁਹਾਰੇ ਨੌਜਵਾਨਾਂ ਦੇ ਰਾਹੀਂ ਹੈ, ਤੁਸੀਂ ਜਿਨ੍ਹਾਂ ਥਾਵਾਂ 'ਤੇ ਪ੍ਰੋਟੈਸਟ ਹੋ ਰਹੇ ਨੇ, ਈਵਨ ਮੈਂ ਵੀ 35-40 ਸਾਲ ਇੱਥੇ ਇੱਕ ਐਕਟਿਵਿਸਟ ਹੋਣ ਦੇ ਨਾਤੇ ਵੀ ਮੈਨੂੰ ਨਹੀਂ ਸੀ ਕਿ ਵੀ ਇੱਥੇ ਵੀ ਕੋਈ ਖਲੋ ਸਕਦੇ ਨੇ। ਸੋ ਸਾਨੂੰ ਪਰਵਾਹ ਕਰਨ ਦੀ ਲੋੜ ਨਹੀਂ ਹੈ। ਬਾਕੀ ਜਿਉਂ ਗੱਲ ਅੱਗੇ ਤੁਰੇਗੀ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਬਾਕੀ ਇਸ਼ੂਜ਼ ਨੂੰ ਡਿਸਕਸ ਕਰਾਂਗੇ। ਪਰ ਇਸ ਤੋਂ ਪਹਿਲਾਂ ਕਿ ਇਹ ਅੱਜ ਦੀ ਜਿਹੜੀ ਬੜੀ ਇੰਪੋਰਟੈਂਟ ਮੀਟਿੰਗ ਸੀ ਉਸ ਬਾਰੇ ਮੈਂ ਜ਼ਿਕਰ ਕਰਾਂ। ਉਹਨਾਂ ਨੇ ਭਾਈ ਜਤਿੰਦਰ ਸਿੰਘ ਹੋਰਾਂ ਨੇ ਆਪਣੀ ਦੋਤੀ ਸਹਿਜ ਕੌਰ ਦਾ ਉਹਦੇ ਹੱਥ 'ਚ ਖਾਲਿਸਤਾਨ ਦੇ ਝੰਡੇ ਨੇ। ਔਰ ਜਦੋਂ ਮੈਂ ਇਹ ਕਹਿੰਦਾ ਕਿ ਭਾਈ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਅਸੀਂ ਆਪਣੇ ਪੀਰੀਅਡ ਦੇ ਵਿੱਚ ਹੀ ਤੀਸਰੀ ਜਨਰੇਸ਼ਨ ਦੇ ਹੱਥਾਂ 'ਚ ਵੀ ਝੰਡੇ ਦੇਖ ਰਹੇ ਤਾਂ ਇਸ ਗੱਲ ਦਾ ਫਖਰ ਔਰ ਮਾਣ ਵੀ ਹੁੰਦਾ। ਔਰ ਉਹ ਸਾਡੇ ਮੇਰੇ ਖਿਆਲ ਹੈ ਜੇ ਉਹਦੀ ਚਲਾ ਰਹੇ ਨੇ, ਦਿਖਾ ਰਹੇ ਨੇ, ਅਸੀਂ ਇਸ ਨੂੰ ਗੱਲਬਾਤ ਨੂੰ ਕੰਟੀਨਿਊ ਕਰਦੇ ਹਾਂ। ਅਸੀਂ ਕੱਲ ਦੇ ਪ੍ਰੋਗਰਾਮ 'ਚ ਇਹ ਦੱਸਿਆ ਸੀ ਕਿ ਕਿਵੇਂ ਅੱਜ ਇੱਕ ਸਵੇਰੇ 9 ਵਜੇ UN ਪਲਾਜ਼ਾ ਦੇ ਵਿੱਚ ਮੀਟਿੰਗ ਜਿਹਦੇ 'ਚ NGOs ਬਹੁਤ ਸਾਰੀਆਂ ਦੀ ਸ਼ਮੂਲੀਅਤ ਹੋਣੀ ਸੀ ਕੱਲ ਦੇ ਮੁਤਾਬਕ। ਔਰ ਉਸ ਦੇ ਵਿੱਚ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ, ਸਡਰ-ਐਟ-ਲ, ਇਹ ਸਡਰ-ਐਟ-ਲ ਜਿਵੇਂ ਹਾਲਾਂ ਜਦੋਂ ਐਂਬੈਸਡਰ ਲਫ਼ਜ਼ ਇਸਤੇਮਾਲ ਹੁੰਦਾ ਹੈ ਬਹੁਤ ਸਾਰਿਆਂ ਨੂੰ ਹੁੰਦਾ ਹੈ ਕਿ ਵੀ ਜਿਸ ਮੁਲਕ ਦੇ ਵਿੱਚ ਕੋਈ ਹੁੰਦਾ ਹੈ ਭੇਜਿਆ ਜਾਂਦਾ ਉਹ ਐਂਬੈਸਡਰ ਲੱਗਦਾ ਜਾ ਕੇ। ਪਰ ਅਮਰੀਕਾ ਦੇ ਵਿੱਚ ਜਿਸ ਅਮਰੀਕਾ ਦੀਆਂ ਫਾਊਂਡੇਸ਼ਨਸ ਰਿਲੀਜੀਅਸ ਫਰੀडम ਦੇ ਉੱਤੇ ਖੜੀਆਂ ਨੇ, ਕਿਉਂਕਿ ਜਿਹੜੇ ਸਾਡੇ ਦੂਸਰੇ ਮੁਲਕਾਂ 'ਚ ਬੈਠੇ ਵੀਰ ਭੈਣਾਂ ਨੇ ਉਹਨਾਂ ਨੂੰ ਦੇ ਗਿਆਤ ਲਈ ਦੱਸਦੇ ਹੀ ਹੈ ਕਿ ਅਮਰੀਕਾ ਦੀ ਬੇਸ਼ੱਕ ਅਮਰੀਕਾ ਦੇ ਵਿੱਚ ਨੇਟਿਵ ਅਮਰੀਕਨਸ ਜਿਨ੍ਹਾਂ ਨੂੰ ਅੱਜ ਕਿਹਾ ਜਾਂਦਾ ਹੈ, ਪਹਿਲਾਂ ਰੈੱਡ ਇੰਡੀਅਨਸ ਕਿਹਾ ਜਾਂਦਾ ਸੀ, ਉਹ ਉਹਨਾਂ ਦੇ ਕਬੀਲੇ ਅੱਡ ਕੋਈ ਚੈਰੋਕੀ, ਕੋਈ ਦੂਸਰੇ ਥਾਂ ਫੈਲੇ ਹੋਏ ਸੀ। ਕੋਈ ਅਮਰੀਕਾ ਜਿਵੇਂ ਅੱਜ ਇੱਕ ਯੂਨੀਫਾਈਡ ਕੰਟਰੀ ਹੈ, ਹਾਈਵੇਜ਼ ਨੇ, ਫਰੀਵੇਜ਼, ਔਰ ਦੂਸਰਾ ਸਟੇਟਾਂ ਇਵੇਂ ਵੀ ਨਹੀਂ ਸੀ। ਈਵਨ 1776 ਤੱਕ ਵੀ 13 ਸਟੇਟਾਂ ਸੀ, ਕॉलोनी ਸੀ। ਬ੍ਰਿਟਿਸ਼ ਵੀ ਆ ਗਏ, ਫਰੈਂਚ ਦੇ ਕਬਜ਼ੇ 'ਚ ਵੀ ਮੇਨ ਵਰਗੀਆਂ ਸਟੇਟਾਂ ਫਰੈਂਚ ਦੇ ਕੋਲ ਸੀ। ਔਰ ਉਹ ਸਾਰਾ ਇਸ ਕਿਸਮ ਦਾ ਹੀ ਸੀ, ਕੋਈ ਨਹੀਂ ਸੀ। ਲੇਕਿਨ ਜਦੋਂ ਅਮਰੀਕਾ ਦੇ ਵਿੱਚ ਲੱਭਤ ਤਾਂ ਕੋਲੰਬਸ ਦੇ ਨਾਲ ਹੀ ਹੁੰਦੀ ਹੈ, ਜਿਸ ਨੂੰ 1492 ਔਰ ਉਸ ਪੀਰੀਅਡ 'ਚ 15ਵੀਂ ਸਦੀ 'ਚ ਹੁੰਦੀ ਹੈ। ਪਰ ਜਦੋਂ ਅਮਰੀਕਾ ਦੇ ਵਿੱਚ ਯੂਰਪੀਅਨਸ ਜਾਂ ਖਾਸ ਤੌਰ 'ਤੇ ਬ੍ਰਿਟਿਸ਼ ਆਉਂਦੇ ਨੇ ਜਿਨ੍ਹਾਂ ਨੂੰ ਪਿਲਗ੍ਰਿਮਸ ਕਿਹਾ ਜਾਂਦਾ। ਅੱਜ ਵੀ ਜਦੋਂ ਮੇਫਲਾਵਰ ਲਫ਼ਜ਼ ਹੁੰਦਾ ਉਹ ਜਹਾਜ਼ ਦਾ ਨਾਂ ਸੀ ਜਿਹਦੇ 'ਚੋਂ ਆਏ ਪਿਲਗ੍ਰਿਮ ਕਰਕੇ। ਔਰ ਉਹ ਵੀ ਪਿਲਗ੍ਰਿਮ ਸੀ ਕਿਉਂ ਜਿਹੜੇ ਕਿ ਜਦ ਤੁਸੀਂ ਇਹਨਾਂ ਦੀ ਬਹੁਤ ਵਾਰ ਸਾਨੂੰ ਲੱਗਦਾ ਹੁੰਦਾ ਕਿ ਜੀ ਸਾਡੇ ਖਿੱਤੇ ਦੇ ਵਿੱਚ ਹੀ ਫਿਰਕੂ ਮਾਹੌਲ ਪਹਿਲਾਂ ਸੀ ਜਾਂ ਅੱਜ ਬਣਾ ਦਿੱਤਾ ਹਿੰਦੂ ਤਵੀਆਂ ਨੇ ਜਾਂ ਕਿਵੇਂ। ਯੂਰਪ ਦੀ ਹਿਸਟਰੀ ਵੀ ਵਿਦਨ ਕ੍ਰਿਸਚੀਅਨਿਟੀ ਵੀ ਆਫ ਬਲੱਡ ਸ਼ੈਡ ਰਹੀ ਹੈ। ਔਰ ਉਹਦੇ 'ਚ ਵੀ ਕੈਥੋਲਿਕ ਵਰਸਿਸ ਪ੍ਰੋਟੈਸਟੈਂਟ ਔਰ ਫਿਰ ਅੱਡ ਜਿਹੜੀਆਂ ਇਹਨਾਂ ਦੀਆਂ ਡਿਨੋਮੀਨੇਸ਼ਨਸ ਨੇ। UK ਦੇ ਵਿੱਚ ਤਾਂ ਇੱਕ ਜਿਹੜੀ ਉਹਨਾਂ ਦੀ ਕੁਈਨ ਜਿਹਨੂੰ ਬਲੱਡੀ ਮੈਰੀ ਕਹਿੰਦੇ ਨੇ ਜਿਸ ਦਾ ਨਾਂ ਹੀ, ਉਹਦੇ ਬਹੁਤ ਜ਼ਿਆਦਾ ਪਰਸੀਕਿਊਸ਼ਨ ਕੀਤੀ ਉਸ ਨੇ। ਫਿਰ ਦੂਸਰਿਆਂ ਦਾ ਆਇਆ, ਬਾਅਦ ਚਰਚ ਆਫ ਇੰਗਲੈਂਡ ਬਣ ਗਿਆ। ਹੁਣ ਤਾਂ UK ਨਾ ਪ੍ਰੋਟੈਸਟੈਂਟ ਹੈ ਨਾ ਕੈਥੋਲਿਕ ਹੈ। ਉਹਨਾਂ ਦਾ ਰਾਜਾ ਜਾਂ ਰਾਣੀ ਹੁਣ ਚਾਰਲਸ ਹੈ, ਉਹੀ ਹੈਡ ਆਫ ਐਂਗਲੀਕਨ ਚਰਚ ਵੀ ਹੈ। ਲੇਕਿਨ ਇਹ ਉਹ ਪੀਰੀਅਡ ਸੀ ਕਿ ਜਦੋਂ ਪਿਲਗ੍ਰਿਮਸ ਜਦੋਂ ਆਏ ਨੇ, ਪਿਲਗ੍ਰਿਮ ਇਸੇ ਲਈ ਸੀ ਉਹ ਯਾਤਰਾ, ਉਹਨਾਂ ਨੂੰ ਉੱਥੇ ਤਾਂ ਢੋਈ ਨਹੀਂ ਸੀ। ਔਰ ਇਹ ਦੋਵੇਂ ਪਾਸੇ ਚੱਲ ਰਹੀ ਸੀ ਪਰਸੀਕਿਊਸ਼ਨ। ਦੂਸਰੇ ਪਾਸੇ ਕੈਥੋਲਿਕਸ ਦੇ ਵਿੱਚ ਵੀ ਆਪਣਾ ਇੱਕ ਪਾਰਟ ਸੀ ਕਿ ਭਾਈ ਬਰਨਿੰਗ ਐਟ ਦਾ ਸਟੇਕ, ਕਿ ਜਿਹੜਾ ਉਹਨਾਂ ਦੀਆਂ ਟੀਚਿੰਗ ਨਾਲ ਕਨਫਾਈਨ ਨਹੀਂ ਕਰਦਾ, ਉਹਨੂੰ ਕਹਿ ਦੇਣਾ ਕਿ ਜੀ ਇਹ ਵਿਚ ਕਰਾਫਟ ਕਰਦਾ ਹੈ, ਭੂਤ ਭੂਤਣੀਆਂ ਜਾਦੂ ਟੂਣੇ ਜਿਵੇਂ ਸਾਡੇ ਨੇ, ਤਾਂ ਉਹਨੂੰ ਜਿਉਂਦੇ ਸਾੜ ਦਿੰਦੇ ਸੀ। ਸੋ ਇਹ ਉੱਥੋਂ ਭੱਜ ਕੇ ਹੀ ਉਹ ਪਹਿਲਾ ਗਰੁੱਪ ਜਿਹੜਾ ਆਇਆ, ਜਿਨ੍ਹਾਂ ਨੂੰ ਪਿਲਗ੍ਰਿਮਸ ਕਿਹਾ ਜਾਂਦਾ ਹੈ, ਮੇਫਲਾਵਰ 'ਚ ਆਇਆ। ਅਮਰੀਕਾ ਦੇ ਨੇਟਿਵਸ ਨੇ ਉਹਨਾਂ ਨੂੰ ਵੈਲਕਮ ਕੀਤਾ, ਭੁੱਖੇ ਪਿਆਸੇ, ਉਹਨਾਂ ਨੂੰ ਆਲੂ ਖਾਣ ਨੂੰ ਦਿੱਤੇ। ਉਹਨਾਂ ਨੂੰ ਇੱਥੇ ਟਰਕੀ ਜਿਹੜਾ ਥੈਂਕਸਗਿਵਿੰਗ ਦੇ ਉੱਤੇ ਖਾਸ ਡਿਸ਼ ਹੁੰਦੀ ਹੈ ਉਹ ਹੁੰਦਾ ਸੀ ਇੱਥੋਂ ਦਾ ਮੇਨ ਬਰਡ, ਉਹ ਉਹਨਾਂ ਨੂੰ ਦਿੱਤਾ। ਔਰ ਵੈਸੇ ਥੈਂਕਸਗਿਵਿੰਗ ਦੀ ਸ਼ੁਰੂਆਤ ਐਵੇਂ ਹੀ ਹੋਈ ਕਿ ਭਾਈ ਉਹ ਤੁਸੀਂ ਥੈਂਕ ਯੂ ਕਹੇ, ਵੱਖਰੀ ਗੱਲ ਹੈ ਵੀ
ਇੱਥੋਂ ਵਾਲਿਆਂ ਨੇ ਵੀ ਪਿਲਗ੍ਰਿਮ ਜਦੋਂ ਮਾਲਕ ਬਣ ਬੈਠੇ ਤਾਂ ਫਿਰ ਜਿਹੜਾ ਹੱਥ ਦੇਣ ਵਾਲਾ ਸੀ ਉਹਦਾ ਹੀ ਉਹ ਕੀ ਹਸ਼ਰ ਕੀਤਾ, ਉਹ ਇੱਕ ਵੱਖਰੀ ਕਹਾਣੀ ਹੈ। ਸੋ ਇੱਕ ਪਾਸੇ ਜਦੋਂ ਥੈਂਕਸ ਗਿਵਿੰਗ ਡੇ ਮਨਾਇਆ ਜਾ ਰਿਹਾ ਹੁੰਦਾ, ਜਿਹਨੂੰ ਪਹਿਲਾਂ ਕੋਲੰਬਸ ਡੇ ਵੀ ਕਹਿੰਦੇ, ਕੋਲੰਬਸ ਡੇ ਤਾਂ ਖਤਮ ਕਰਤਾ ਤੇ ਉਦੋਂ ਉਹ ਜਿਹੜਾ ਅਕਿਰਤ ਘਣਤਾ ਦਿਵਸ ਮਨਾ ਰਹੇ ਹੁੰਦੇ ਨੇ, ਜਿਵੇਂ ਅਸੀਂ 26 ਜਨਵਰੀ 1950 ਹੋਏ ਜਾਂ 15 ਅਗਸਤ 1947 ਜਦੋਂ ਇਹ ਮਨਾਉਂਦੇ ਨੇ, ਅਸੀਂ ਤਾਂ ਉਹਨੂੰ ਵਿਸਾਖਾ ਦਿਵਸ ਮਨਾ ਰਹੇ ਹੁੰਦੇ। ਸੋ ਇਹ ਇਸ ਦੇ ਨਾਲ, ਲੇਕਿਨ ਇਸ ਸਭ ਚੋਂ ਇਹ ਹੋਇਆ ਵੀ ਅਮਰੀਕਾ ਆਪਣੀਆਂ ਤਕਲੀਫਾਂ ਚੋਂ ਨਿਕਲਿਆ। ਉਹਨਾਂ ਦੇ ਬ੍ਰਿਟਿਸ਼ ਜਿਹੜੀ ਹੈ ਅਸੀਂ ਪਾਰਟ ਨੂੰ ਦੇਖਦੇ ਹਾਂ ਕਿ ਵੀ 13 ਕਾਲੋਨੀਜ਼ ਨੇ ਇਕੱਠੇ ਹੋ ਕੇ, ਅਸੀਂ ਪਿਛਲੇ ਦਿਨਾਂ 'ਚ ਪੈਟਰਿਕ ਹੈਨਰੀ ਦੀ ਸਟੇਟਮੈਂਟ ਡਿਸਕਸ ਕੀਤੀ ਸੀ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਕਿ ਬ੍ਰਿਟਿਸ਼ ਤੋਂ ਕਿਵੇਂ ਲੈਣ ਦੇ ਲਈ ਆਜ਼ਾਦੀ 13 ਕਾਲੋਨੀਜ਼ ਇਕੱਠੀਆਂ ਹੋਈਆਂ। ਅਗਲੇ 4-5 ਸਾਲ ਅਮਰੀਕਾ, ਜਿਹਨੂੰ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ, ਫਿਰ ਇੱਕ ਸਦੀ ਬਾਅਦ ਲਗਭਗ 1860ਵਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਆਪਣੀ ਸਿਵਲ ਵਾਰ ਹੁੰਦੀ ਹੈ, ਜਿਹੜੀ ਸਲੇਵਰੀ ਦੇ ਇਸ਼ੂ ਤੇ ਸੀ, ਨਾਰਥ ਵਰਸਸ ਸਾਊਥ, ਉਹਦੇ 'ਚ ਵੀ ਹਜ਼ਾਰਾਂ ਲੋਕ ਮਰਦੇ ਨੇ। ਪਰ ਇੱਕ ਗੱਲ, ਜਦੋਂ ਉਸ 1776 ਦੀ ਫਰੀਡਮ 4-5 ਸਾਲ ਚੱਲੀ ਜੰਗ ਤੋਂ ਬਾਅਦ ਅਮਰੀਕਾ ਆਜ਼ਾਦ ਹੁੰਦਾ ਹੈ ਔਰ ਆਲਮੋਸਟ 10-11 ਸਾਲ ਬਾਅਦ ਉਹਦਾ ਕਨਸਟੀਟਿਊਸ਼ਨ ਫਾਈਨਲ ਹੁੰਦਾ ਹੈ, ਤੇ ਇੱਕ ਗੱਲ ਬੜੀ ਕਲੀਅਰ ਸੀ, ਔਰ ਅਸੀਂ ਇਸ ਹਵਾਲੇ ਨਾਲ ਹੀ ਗੱਲ ਕਰਾਂਗੇ ਕਿ ਭਾਈ ਜਦੋਂ ਅਮਰੀਕਾ ਦੇ ਨਿਸ਼ਾਨੇ ਲਿਬਰਟੀ, ਜਸਟਿਸ ਇਹ ਕਿਹਾ ਜਾਂਦਾ ਹੈ, ਫਰੀਡਮ ਫਰਮ ਰਿਲੀਜੀਅਸ ਪਰਸੀਕਿਊਸ਼ਨ, ਆਈਡੀਆਜ਼, ਔਰ ਅਮਰੀਕਨ ਸਟੇਟ ਦਾ ਕਨਸਟੀਟਿਊਸ਼ਨ ਬੜਾ ਕਲੀਅਰਲੀ ਚਰਚ ਔਰ ਸਟੇਟ ਨੂੰ ਸੈਪਰੇਟ ਕਰਦਾ ਹੈ ਕਿ ਦੋਵੇਂ ਅੱਡ ਨੇ। ਧਰਮ ਦੇ ਮਾਮਲਿਆਂ 'ਚ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੈ, ਔਰ ਸਰਕਾਰ ਜਿਹੜੀ ਹੈ ਉਹ ਧਰਮ ਦੇ ਮਾਮਲਿਆਂ 'ਚ ਨਹੀਂ ਦਖਲਅੰਦਾਜ਼ੀ ਕਰ ਸਕਦੀ। ਧਰਮ ਵਾਲੇ ਜਿਹੜੇ ਨੇ, ਜਿਵੇਂ ਪੋਪ ਸੀ, ਪੋਪ ਦੋਨਾਂ ਨੂੰ ਹੈਡ ਕਰਦਾ ਸੀ, ਔਰ ਇਸੇ ਲਈ ਬਹੁਤ ਵਾਰ ਜਦੋਂ ਅਸੀਂ ਕਾਨਸੈਪਟ ਜਿਹੜਾ ਉਹ ਦਿੰਦੇ ਹਾਂ ਮੀਰੀ ਪੀਰੀ ਦਾ, ਤੇ ਕਿਉਂਕਿ ਕ੍ਰਿਸਚਨ ਵਰਲਡ ਦੇ ਵਿੱਚ ਉਸ ਦੀ ਇੱਕ ਆਪਣੀ ਇੰਟਰਪ੍ਰੀਟੇਸ਼ਨ ਹੈ, ਤੇ ਕਈ ਵਾਰ ਉਹਨੂੰ ਸਮਝਣ ਤੋਂ ਉਹਨਾਂ ਨੂੰ, ਜਾਂ ਅਸੀਂ ਕਹਿੰਦੇ ਹਾਂ ਜੀ ਸਾਡੇ 'ਚ ਰਿਲੀਜਨ ਐਂਡ ਪੋਲੀਟਿਕਸ ਇਕੱਠੀ ਹੈ, ਤੇ ਉਹਨਾਂ ਨੂੰ ਇੱਕਦਮ ਉਹ ਪੋਪ ਯਾਦ ਆਉਂਦਾ, ਔਰ ਉਹਨਾਂ ਨੂੰ ਲੱਗਦਾ ਵੀ ਨਹੀਂ ਨਹੀਂ ਇਹ ਕੀ ਹੈ, ਕਿਉਂਕਿ ਉਹ ਤੋਂ ਤਾਂ ਛੁਟਕਾਰਾ ਪਾਇਆ ਉਹਨਾਂ ਨੇ। ਹਾਲਾਂਕਿ ਸਾਡਾ ਕਾਨਸੈਪਟ ਆਲ ਟੂਗੈਦਰ, ਜਦੋਂ ਅਸੀਂ ਅਕਾਲ ਤਖਤ ਦੀ ਗੱਲ ਕਰਦੇ ਹਾਂ, ਉਹ ਇੱਕ ਬਿਲਕੁਲ ਡਿਫਰੈਂਟ ਹੈ। ਕੋਈ ਵੀ ਇੱਕ ਬੰਦੇ ਦੇ ਹੱਥ ਪੋਪ ਤਾਂ ਇੱਕ ਪੂਰੀ ਆਪਣੇ ਆਪ 'ਚ ਜਿਹੜਾ ਇੱਕ ਅਵਤਾਰ ਬਣਿਆ ਹੋਇਆ ਸੀ। ਹੁਣ ਵੀ ਜਿਹੜੇ ਕੈਥੋਲਿਕ ਨੇ 1.25 ਬਿਲੀਅਨ 1.5 ਬਿਲੀਅਨ ਕਦਾ ਤੁਸੀਂ ਦੇਖੋ ਕਿਵੇਂ ਉਹਨਾਂ ਦੇ ਲਈ ਅੱਜ ਵੀ ਉਹੀ ਹੈ, ਪਰ ਉਹਨਾਂ ਦੀ ਛੋਟੀ ਜਿਹੀ 2 ਮਾਈਲ ਦੇ ਵਿੱਚ ਰਹਿ ਗਈ ਸਟੇਟ ਹੈ, ਸਟੇਟ ਆਫ ਵੈਟੀਕਨ। ਲੇਕਿਨ ਅਮਰੀਕਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕਿ ਇਹ ਜਿਹੜੀ ਮਜ਼ਹਬੀ ਆਜ਼ਾਦੀ ਹੈ। ਫਿਰ ਜਿਹੜਾ ਨਹੀਂ ਵੀ ਮੰਨਦਾ ਕਿਸੇ ਨੂੰ, ਉਹ ਹਾਲਾਂ ਵੈਲਿਊਜ਼, ਕ੍ਰਿਸਚਨ ਵੈਲਿਊਜ਼, ਉਹਨੂੰ ਜੂਡੋ ਕ੍ਰਿਸਚਨ ਵੈਲਿਊਜ਼ ਕਹਿੰਦੇ ਰਹੇ ਨੇ, ਔਰ ਅੱਜ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਜਦੋਂ ਸਹੁੰ ਚੁੱਕਦਾ ਉਹ ਬਾਈਬਲ ਦੇ ਉੱਤੇ ਹੀ ਹੱਥ ਰੱਖ ਕੇ ਚੁੱਕਦਾ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਜੇ ਦੁਨੀਆ 'ਚ ਸੈਂਕੜਿਆਂ ਐਥਨੀਸਿਟੀਜ਼ ਬੈਕਗਰਾਊਂਡ ਦੇ ਲੋਕ ਆ ਕੇ ਅਮਰੀਕਾ 'ਚ ਲੈਂਡ ਆਫ ਓਪਰਚੁਨਿਟੀ, ਡ੍ਰੀਮ ਲੈਂਡ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਨੇ। ਹੁਣ ਇੱਥੇ ਤਾਂ ਕੋਈ ਉਹ ਨਹੀਂ ਰਾਈਟਿੰਗ ਹੋ ਰਹੀ ਹੁੰਦੀ, ਤਾਜ਼ੀਆ ਵੀ ਨਿਕਲ ਰਿਹਾ ਹੁੰਦਾ ਹੈ ਸ਼ੀਆਂ ਦਾ, ਸਾਡਾ ਜਲੂਸ ਵੀ, ਸਿੱਖਾਂ ਦਾ ਨਗਰ ਕੀਰਤਨ ਵੀ ਨਿਕਲ ਰਿਹਾ ਹੁੰਦਾ ਹੈ, ਹਿੰਦੂਆਂ ਦੀ ਪਰੇਡ ਵੀ ਨਿਕਲ ਰਹੀ ਹੁੰਦੀ ਹੈ, ਚੀਨੀਆਂ ਦੀ ਆਪਣਾ ਨਿਊ ਈਅਰ ਵੀ ਨਿਕਲ ਰਿਹਾ ਹੁੰਦਾ ਹੈ। ਉੱਥੇ ਹੀ ਨਾਲ ਨਾਲ ਉਹੀ ਲਾਅ ਜਿਹੜੇ ਚੈਰਿਟੀ ਦੇ ਨੇ, ਉਹ ਮੰਦਰ, ਮਸੀਤ, ਗੁਰਦੁਆਰਾ, ਚਰਚ, ਸਿਨਾਗੋਗ ਸਾਰਿਆਂ ਦੇ ਉੱਤੇ ਅਪਲਾਈ ਹੁੰਦੇ ਨੇ। ਉਵੇਂ ਹੀ ਤੁਹਾਨੂੰ ਰਾਹਤ ਮਿਲਦੀ ਹੈ ਟੈਕਸ ਦੇ ਵਿੱਚ ਜੇ ਤੁਸੀਂ ਡੋਨੇਟ ਕਰ ਦਿਓ। ਸੋ ਇਹ ਅਮਰੀਕਾ ਦਾ ਇੱਕ ਬਿਊਟੀਫੁਲ ਪਾਰਟ ਹੈ ਕਿ ਭਾਈ ਜਿਹੜੇ ਅੱਡ-ਅੱਡ ਥਾਵਾਂ ਵਾਲੇ ਜੋ ਮਰਜ਼ੀ ਕਲੇਮ ਕਰਨ, ਅੱਜ ਵੀ ਜਦੋਂ ਕੋਈ ਕਿਤੇ ਜਾ ਕੇ ਆਉਂਦਾ ਜਾਂ ਕਹਿੰਦਾ ਜੀ ਅਮਰੀਕਾ ਵਰਗਾ ਕੋਈ ਮੁਲਕ ਨਹੀਂ ਹੈ। ਬਾਕੀ ਫੋਰਨ ਪਾਲਿਸੀ ਕੀ ਹੈ, ਉਹ ਇੱਕ ਡਿਫਰੈਂਟ ਕੰਟੈਕਸਟ ਹੈ। ਇਸ ਲਈ ਅਮਰੀਕਾ 'ਚ ਇਹ ਗੱਲ ਹਮੇਸ਼ਾ ਇੰਪੋਰਟੈਂਟ ਰਹੀ, ਵਿਚਾਰਾਂ ਦਾ ਪ੍ਰਗਟਾਵਾ, ਫਰੀडम ਆਫ ਐਕਸਪ੍ਰੈਸ਼ਨ, ਫਸਟ ਅਮੈਂਡਮੈਂਟ ਕਰਕੇ, ਹਥਿਆਰਾਂ ਦਾ ਔਰ ਇਹ ਅਨਫੋਰਚੂਨੇਟ ਹੁਣ 2 ਦਿਨ ਪਹਿਲਾਂ ਹੀ ਨੈਸ਼ਵਿਲ ਦੇ ਵਿੱਚ ਜਿਹੜੀ ਟ੍ਰੈਜਡੀ ਹੋਈ ਕਿ ਇੱਕ 26-27 ਸਾਲ ਦੀ ਔਰਤ ਨੇ ਕਿਵੇਂ ਜਿਹਦੇ ਕੋਲ 8-9 ਹਥਿਆਰ ਸੀ, ਉਹਨੇ ਕਿੰਨੇ ਬੱਚੇ ਔਰ ਐਡਲਟ ਮਾਰੇ, ਔਰ ਬਾਅਦ 'ਚ ਉਹਨੂੰ ਪੁਲਿਸ ਨੇ ਆ ਕੇ ਮਾਰਿਆ। ਹੁਣ ਹਥਿਆਰਾਂ ਦੀ ਇਸ ਕਦਰ ਖੁੱਲੀ ਨੁਮਾਇਸ਼, ਔਰ ਉਹਨਾਂ ਜਿਹੜੀਆਂ ਤੁਸੀਂ ਸਟੇਟਾਂ 'ਚ ਦੇਖੋਗੇ ਜਿੱਥੇ ਨੈਸ਼ਵਿਲ ਔਰ ਟੈਕਸਾਸ ਜਾਂ ਦੂਜਾ, ਉੱਥੇ ਤਾਂ ਜਿਵੇਂ ਗੋਭੀ ਦਾ ਢੇਰ ਲੱਗਾ ਹੁੰਦਾ, ਐਵੇਂ ਹਥਿਆਰਾਂ ਦੇ ਮੇਲੇ ਲੱਗੇ ਹੁੰਦੇ ਨੇ, ਆਮ ਲੋਕ, ਮਲਟੀਪਲ ਵੈਪਨਸ ਹੁੰਦੇ ਨੇ। ਲੇਕਿਨ ਕਿਉਂਕਿ ਜਦੋਂ ਮਿਲੀਸ਼ੀਆ ਲੜਿਆ ਜਿਹੜਾ ਉਹ ਬ੍ਰਿਟਿਸ਼ ਕਲੋਨੀਅਲਸ ਦੇ ਖਿਲਾਫ,
ਤੇ ਉਹੀ ਆਰਮੀ ਤਾਂ ਹੈ ਨਹੀਂ ਸੀ, ਰੈਗ ਟੈਗ ਮਲੀਸ਼ੀਆ ਹੀ ਸੀ। ਇਸ ਲਈ ਸੈਕੰਡ ਅਮੈਂਡਮੈਂਟ ਕਨਸਟੀਟਿਊਸ਼ਨ ਦੀ 'ਚ ਬਣਾ ਦਿੱਤਾ ਗਿਆ ਕਿ ਹਥਿਆਰ ਰੱਖਣ ਦਾ, ਔਰ ਤਾਂ ਕਿ ਜਦੋਂ ਸਟੇਟ ਵੀ ਫੇਲ ਹੋ ਜਾਏ ਤੁਹਾਨੂੰ ਪ੍ਰੋਟੈਕਸ਼ਨ ਦੇਣ 'ਚ ਤੁਹਾਡੇ ਕੋਲ ਆਪਣਾ ਰਾਈਟ ਟੂ ਵੇਅਰ ਆਰਮਸ, ਤੁਹਾਨੂੰ ਬੇਸਿਕ ਰਾਈਟ ਦਿੱਤੇ ਹੋਏ ਨੇ। ਕਿਉਂਕਿ ਇਹ ਕਨਸਟੀਟਿਊਸ਼ਨ ਤੋਂ ਬਾਅਦ ਫਿਰ ਜਦੋਂ ਬਿਲ ਆਫ ਰਾਈਟਸ ਆਏ ਉਹਦੇ ਨਾਲ ਉਹਨੂੰ ਫਿਰ ਫੋਰਟੀਫਾਈ ਕੀਤਾ ਗਿਆ। ਹੁਣ ਇਸ ਸਭ ਦੇ ਚਲਦਿਆਂ 1997-98 ਤੱਕ ਪਹੁੰਚਦੇ ਆ ਇਹ ਫਿਰ ਜਿੱਥੇ ਅਮਰੀਕਾ ਖੁਦ ਰਿਲੀਜੀਅਸ ਫਰੀडम ਦਾ ਹੱਕ ਦਿੰਦਾ ਹੈ, ਔਰ ਜਦੋਂ ਇਹ ਸੁਪਰ ਪਾਵਰ ਦੇ ਤੌਰ ਤੇ ਉੱਭਰਿਆ, ਫਿਰ ਇਹਨਾਂ ਨੇ ਇਹ ਵੀ ਦੇਖਿਆ ਕਿ ਭਾਈ ਅਸੀਂ ਜਿਹੜਾ ਉਹ ਗਾਰਡ ਵੀ ਬਣਨਾ ਹੈ ਕਿ ਦੁਨੀਆ 'ਚ ਕਿੱਥੇ ਰਿਲੀਜੀਅਸ ਫਰੀडम ਹੈ, ਕਿੱਥੇ ਜਿਹੜਾ ਕਿਸੇ ਘੱਟ ਗਿਣਤੀ ਨੂੰ ਉਹਦੇ ਧਰਮ ਦੇ ਆਧਾਰ ਦੇ ਉੱਤੇ ਜਿਹੜਾ ਉਹ ਵਿਤਕਰਾ ਕੀਤਾ ਜਾਂਦਾ। ਸੋ 1998 ਦੇ ਵਿੱਚ ਇਹ ਜਿਹੜਾ US ਸਰਫ, ਜਿਸ ਨੂੰ ਕਿਹਾ ਜਾਂਦਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ ਹੋਂਦ ਦੇ ਵਿੱਚ ਆਇਆ। ਬਾਈ ਪਾਰਟੀਸਨ ਦੋਨੋਂ ਤਰ੍ਹਾਂ ਦੇ ਜਿਹੜੇ ਨੇ ਕਾਂਗਰਸਮੈਨ ਉਸ ਦਾ ਹਿੱਸਾ ਨੇ, ਔਰ ਇਸ ਰਾਹੀਂ ਫਿਰ ਫਰਦਰ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਆਪਣੀ ਰਿਪੋਰਟ ਜਾਰੀ ਕਰਦਾ ਹੈ, ਉਹਨਾਂ ਦਾ ਇੱਕ ਅੱਡ ਰਿਲੀਜੀਅਸ ਡਿਪਾਰਟਮੈਂਟ ਉਹ ਆਪਣਾ ਕਰਦਾ ਹੈ, ਫਿਰ US ਸਰਫ ਆਇਆ। ਫਿਰ ਉਸ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਭਾਈ ਚਾਰੇ ਪਾਸੇ ਕੋਆਰਡੀਨੇਟ ਕਰਨ ਦੇ ਲਈ ਇੱਕ ਐਮਬੈਸਡਰ-ਐਟ-ਲਾਰਜ ਵੀ ਹੋਣਾ ਚਾਹੀਦਾ ਹੈ, ਜਿਹੜਾ ਕਿ ਮੁੱਢਲੇ ਤੌਰ ਦੇ ਉੱਤੇ ਇੰਟਰਨੈਸ਼ਨਲ ਰਿਲੀਜੀਅਸ ਫਰੀडम ਕਿ ਬਈ ਬਾਕੀ ਥਾਵਾਂ 'ਤੇ ਕੀ ਚੱਲ ਰਿਹਾ ਹੈ, ਰਿਲੀਜਨ 'ਤੇ ਬੇਸਡ ਪਰਸੀਕਿਊਸ਼ਨ ਜਾਂ ਕੋਈ ਰੁਕਾਵਟਾਂ ਨੇ। ਸੋ ਉਸ 'ਚੋਂ ਐਮਬੈਸਡਰ-ਐਟ-ਲਾਰਜ ਜਿਹੜੀ ਇੱਕ ਪਾਵਰਫੁਲ ਇੰਸਟੀਟਿਊਸ਼ਨ ਹੈ, ਉਸ ਦਾ ਜਿਹੜਾ ਹੈ ਉਹ ਅਹੁਦਾ ਨਿਕਲਿਆ। ਔਰ ਪ੍ਰੈਜ਼ੀਡੈਂਟ ਬਾਈਡਨ ਦੇ ਐਡਮਿਨਿਸਟ੍ਰੇਸ਼ਨ ਨੇ ਮਿਸਟਰ ਰਸ਼ਦ ਹੁਸੈਨ ਜਿਹੜੇ ਨੇ ਉਹਨਾਂ ਨੂੰ ਐਮਬੈਸਡਰ-ਐਟ-ਲਾਰਜ ਨੋਮੀਨੇਟ ਕੀਤਾ ਸੀ। ਸੋ ਇਹ ਜਿਹੜੀ ਸਾਡੀ NGOs ਦੇ ਨਾਲ ਮੀਟਿੰਗ ਜਿਹੜੀ ਹੈ ਐਮਬੈਸਡਰ-ਐਟ-ਲਾਰਜ ਦੀ ਹੋਈ, UN ਪਲਾਜ਼ਾ ਦੇ ਵਿੱਚ ਹੋਈ। ਲਗਭਗ 2 ਘੰਟੇ ਚੱਲੀ ਇਸ ਮੀਟਿੰਗ 'ਚ। ਅੱਡ-ਅੱਡ ਜਿਹੜੀਆਂ ਨੇ ਉਹ NGOs ਸਨ, ਜਿਹੜੇ ਇਸ਼ੂ ਵੀ ਡਿਸਕਸ ਹੋਏ। ਹਾਲਾਂਕਿ ਇਸ 2 ਘੰਟੇ ਦੀ ਮੀਟਿੰਗ 'ਚ ਕਿਉਂਕਿ ਸਿੱਖਾਂ ਦੀਆਂ ਆਲਮੋਸਟ 4 ਆਰਗੇਨਾਈਜੇਸ਼ਨਸ ਆਪਣੇ ਤੌਰ ਤੇ ਉਹਨਾਂ ਦੇ ਸੱਦੇ ਦੇ ਉੱਤੇ ਆਈਆਂ ਹੋਈਆਂ ਸੀ, ਜਿਨ੍ਹਾਂ 'ਚ ਵਰਲਡ ਸਿੱਖ ਪਾਰਲੀਮੈਂਟ ਸੀ, ਜਿਹਦੇ 'ਚ ਯੂਨਾਈਟਿਡ ਸਿੱਖਸ ਸੀ, ਜਿਹਦੇ 'ਚ ਸਿੱਖ ਲਾਇਰਸ ਐਸੋਸੀਏਸ਼ਨ ਸੀ, ਔਰ ਵਾਇਸਿਸ ਫਾਰ ਫਰੀडम। ਔਰ ਵਾਇਸਿਸ ਫਾਰ ਫਰੀडम ਨੇ ਤਾਂ ਇਸ ਮੌਕੇ ਦੇ ਉੱਤੇ ਆਪਣੀ ਖਾਸ ਰਿਪੋਰਟ ਜਿਹੜੀ ਕਿ 4 ਪ੍ਰੋਮੀਨੈਂਟ 5 ਅਟਾਰਨੀਜ਼ ਨੇ ਤਿਆਰ ਕੀਤੀ, ਮੈਂ ਉਹਨਾਂ ਦਾ ਜ਼ਿਕਰ ਕਰਾਂਗਾ। ਪਰ ਉਸ ਤੋਂ ਪਹਿਲਾਂ ਜਿਹੜੇ ਇਸ਼ੂ ਅੱਡ-ਅੱਡ NGOs ਨੇ ਜਿਹੜੇ ਨੇ ਐਮਬੈਸਡਰ-ਐਟ-ਲਾਰਜ ਨਾਲ ਡਿਸਕਸ ਕੀਤੇ, ਉਹਨਾਂ 'ਚ ਜ਼ਾਹਰ ਹੈ ਜੋ ਇਜ਼ਰਾਈਲ 'ਚ ਚੱਲ ਰਿਹਾ ਹੈ, ਜੈਰੂਸ਼ਲਮ ਔਰ ਆਕੂਪਾਈਡ ਟੈਰੀਟਰੀਜ਼ ਔਰ ਫਲਸਤੀਨੀਆਂ ਦਾ ਮੁੱਦਾ। ਫਿਰ ਇਸੇ ਤਰ੍ਹਾਂ ਜੰਮੂ ਐਂਡ ਕਸ਼ਮੀਰ ਜਿਹੜਾ 2 ਜਿਹੜੀਆਂ ਨੇ ਬੀਬੀਆਂ NGOs ਜਿਹੜੀਆਂ ਇਸਲਾਮਿਕ ਹਿਜਾਬ ਪਹਿਨਿਆ ਹੋਇਆ ਸੀ, ਜਿਨ੍ਹਾਂ ਨੇ ਪਹਿਰਾਵੇ 'ਚ ਸਨ, ਉਹਨਾਂ ਨੇ ਬੜੀ ਖੂਬਸੂਰਤੀ ਨਾਲ ਆਰਟੀਕੂਲੇਟ ਕੀਤਾ ਕਿ ਭਾਈ 5 ਅਗਸਤ 2019 ਤੋਂ ਬਾਅਦ ਉੱਥੇ ਕੀ ਚੱਲ ਰਿਹਾ ਹੈ, ਔਰ G20 ਦੀਆਂ ਮੀਟਿੰਗਸ ਦੇ ਕੁਝ ਸੈਸ਼ਨ ਨੇ ਉੱਥੇ ਉਹ ਰੱਖਣਾ ਚਾਹੁੰਦੀ ਹੈ ਇੰਡੀਅਨ ਗਵਰਨਮੈਂਟ ਔਰ ਅਮਰੀਕਾ। ਔਰ ਉਹ ਕਿੱਥੇ ਹੈ ਜਿਨ੍ਹਾਂ ਨੇ ਉਹਨਾਂ ਨੇ ਮੈਂਸ਼ਨ ਕੀਤਾ ਕਿ 18 ਕਿ 19 ਰੈਜ਼ੋਲੂਸ਼ਨ UN ਦੇ ਨੇ, ਡਿਸਪਿਊਟਡ ਟੈਰੀਟਰੀ ਹੈ, ਔਰ ਪੂਰਾ ਉੱਥੇ ਇੰਟਰਨੈਟ ਬੰਦ ਤੋਂ ਲੈ ਕੇ ਉਹਨਾਂ ਕਿਹਾ ਬੀਬੀ ਨੇ ਕਿ ਵੀ ਜੋ ਕੁਝ ਅੱਜ ਪੰਜਾਬ 'ਚ ਚੱਲ ਰਿਹਾ ਇਹੀ 2019 ਤੋਂ ਬਾਅਦ ਇਮੀਡੀਏਟਲੀ ਕਸ਼ਮੀਰ ਦੇ ਵਿੱਚ ਚੱਲਿਆ। ਇਸੇ ਤਰ੍ਹਾਂ ਵੀਗਰ ਮੁਸਲਮਾਨ ਚੀਨ ਦੇ ਵਿੱਚ, ਕਿਉਂਕਿ ਉਹਦੇ 'ਚ ਅਮਰੀਕਾ ਦਾ ਵੀ ਇੰਟਰਸਟ ਹੁੰਦਾ ਹੈ, ਚੀਨ ਨੂੰ ਭੰਨਣਾ ਹੁੰਦਾ, ਔਰ ਉਹਦੇ 'ਚ 1-2 ਨੁਮਾਇੰਦੇ ਜਿਹੜੇ ਨੇ ਕਿ ਭਾਈ ਉਹਨਾਂ ਪ੍ਰਤੀ ਉਹਨਾਂ ਨੂੰ ਇੱਥੇ ਰਿਫਿਊਜੀ ਸਟੇਟਸ ਮਿਲੇ ਆਉਂਦਿਆਂ ਨੂੰ, ਔਰ ਦੂਸਰਾ ਇਹ ਵੀ ਇਸ਼ੂ ਜਿਹੜਾ ਹੈ ਉਹ ਕਾਫੀ ਸੀ। ਫਿਰ ਇੱਕ NGO ਰੈਸ਼ਨਲ ਅਪਰੋਚ, ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ, ਲੌਜਿਕ ਜਾਂ ਰੈਸ਼ਨੈਲਿਟੀ ਦਾ, ਉਹ ਆਪਣੀ ਜਿਹੜੀ ਇਹ ਗੱਲ ਉਹਨਾਂ ਨੇ ਕੀਤੀ। ਔਰ ਇਸੇ ਤਰ੍ਹਾਂ ਜਿਹੜਾ ਇੱਕ ਵੱਡਾ ਫਿਕਰ ਵਾਲੇ ਪਾਰਟ ਸੀ ਜਿਹਨੂੰ ਅੱਡ-ਅੱਡ NGOs ਨੇ ਚੁੱਕਿਆ, ਔਰ ਦਰਸ਼ਕ ਬੈਕਗਰਾਊਂਡ ਦੇ ਵਿੱਚ ਪਿਕਚਰਸ ਦੇਖ ਰਹੇ ਨੇ ਕਿ ਰਾਈਜ਼ ਆਫ ਫਾਸ਼ਿਜ਼ਮ ਐਂਡ ਅਥੋਰੀਟੇਰੀਅਨਿਜ਼ਮ, ਕਿ ਭਾਈ ਕਿਵੇਂ ਦੁਨੀਆ ਦੇ ਵਿੱਚ ਭਾਵੇਂ ਜਮਹੂਰੀਅਤ ਦੇ ਨਾਂ ਥੱਲੇ ਹੀ ਸਹੀ, ਉੱਥੇ ਕਿਵੇਂ ਉਹ ਭਾਵੇਂ ਯੂਰਪ ਹੋਏ, ਇੰਡੀਆ ਹੋਏ, ਔਰ ਅਮਰੀਕਾ 'ਚ ਵੀ ਅਸੀਂ ਟਰੰਪ ਈਰਾ 'ਚ ਦੇਖਿਆ ਕਿ ਕਿਵੇਂ ਇਹ ਰਾਈਜ਼ ਆਫ ਫਾਸ਼ਿਜ਼ਮ ਐਂਡ ਅਥੋਰੀਟੇਰੀਅਨਿਜ਼ਮ ਹੈ। ਔਰ ਫਿਰ ਜਿਵੇਂ ਸੋਸ਼ਲ ਮੀਡੀਆ ਬੇਸ਼ੱਕ ਇੱਕ ਪਾਵਰਫੁਲ ਟੂਲ ਹੈ, ਲੇਕਿਨ ਖਾਸ ਤੌਰ 'ਤੇ ਜਦੋਂ ਇਹ ਇਸ਼ੂ ਉਠਾਇਆ ਗਿਆ ਸਿੱਖ ਨੁਮਾਇੰਦਿਆਂ ਵੱਲੋਂ ਕਿ ਭਾਈ ਉੱਥੇ ਜਿਸ ਅੰਦਾਜ਼ 'ਚ ਟਵਿੱਟਰ ਦੇ ਉੱਤੇ ਟਵਿੱਟਰ ਹੈਂਡਲਸ ਦੇ ਪਾਬੰਦੀ,
ਬਲੌਕ ਕਰਨ ਦੀ ਲਾਈਨ ਹੈ ਵੀ ਅਸੀਂ ਅਮਰੀਕਾ 'ਚ ਬੈਠੇ ਹਾਂ ਜੀ ਟਵਿੱਟਰ ਔਰ ਮਲਕੀਅਤ ਇੱਥੇ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਬੇਸ਼ੱਕ ਅਮਰੀਕਾ 'ਚ ਨੇ ਪ੍ਰਾਈਵੇਟ ਅਦਾਰੇ ਨੇ ਔਰ ਇਹ ਕਿਉਂਕਿ ਜਦੋਂ ਇਹ ਫਾਈਨੈਂਸ਼ੀਅਲੀ ਇਹਨਾਂ ਦਾ ਗੇਨ ਕਰਨਾ ਇਹਨਾਂ ਦਾ ਮਕਸਦ ਹੈ ਇਹ ਜਦੋਂ ਕਿਸੇ ਮੁਲਕ ਦੇ ਨਾਲ ਡੀਲ ਬਣਾਉਂਦੇ ਨੇ ਜਾਂ ਡੀਲ ਕਰਦੇ ਨੇ ਤਾਂ ਇਹਨਾਂ ਨੂੰ ਆਪਣੀ ਮਾਰਕੀਟ ਨਜ਼ਰ ਆ ਰਹੀ ਹੁੰਦੀ ਹੈ ਤੇ ਗਵਰਨਮੈਂਟ ਜਦੋਂ ਕਹਿੰਦੀ ਹੈ ਵੀ ਆਹ ਅਕਾਊਂਟ ਜਿਹੜੇ ਨੇ ਅਨਵਾਂਟਡ ਨੇ ਤੇ ਉਹ ਉਹਨਾਂ ਨੂੰ ਕਰ ਦਿੰਦੇ ਨੇ ਵੀ ਉਹਦੇ 'ਚ ਸਾਡੀ ਇੰਟਰਫੇਰੈਂਸ ਨਹੀਂ ਹੁੰਦੀ ਜਾਂ ਦੂਸਰਾ ਕਿਉਂਕਿ ਉਹਨਾਂ ਨੂੰ ਪੂਰੇ ਵੇਰਵੇ ਨਾਲ ਦੱਸਿਆ ਗਿਆ ਕਿ ਭਾਈ ਕਿੰਨੇ ਪ੍ਰੋਮੀਨੈਂਟ ਲੋਕਾਂ ਦੇ ਵੀ ਈਵਨ ਜਿਹਨਾਂ 'ਚ ਅਮਰੀਕਾ ਦੇ ਜਾਂ ਕੈਨੇਡਾ ਦੇ ਲਾਅ ਮੇਕਰ ਨੇ ਉਹਨਾਂ ਦੇ ਟਵੀਟ ਜਿਹੜੇ ਨੇ ਉਹ ਬਲੌਕ ਕੀਤੇ ਗਏ ਨੇ ਸੋ ਇਹ ਸਾਰੇ ਜਿਹੜੇ ਨੇ ਅੱਡ ਇਸ਼ੂਜ਼ ਦੇ ਉੱਤੇ ਗੱਲ ਹੋਈ ਔਰ ਇਸ ਮੀਟਿੰਗ ਨੂੰ ਆਰਗੇਨਾਈਜ਼ ਕਰਨ 'ਚ ਜਿਹੜੀ NGO ਦੀ ਕਮੇਟੀ ਔਨ ਫਰੀडम ਆਫ ਰਿਲੀਜਨ ਔਰ ਬਿਲੀਫ ਤੇ UN ਆਫਿਸ ਵੱਲੋਂ ਇਹ ਜਿਹੜਾ ਬਹਾਈ ਕਮੇਟੀ ਦਾ ਇੱਕ ਇਹ ਬੇਸਿਕ ਹੈ UN ਪਲਾਜ਼ਾ 'ਚ ਇਹਨਾਂ ਨੇ ਸਭ ਨੇ ਇਸ ਦੇ ਉੱਤੇ ਕੀਤਾ ਜਿਹੜਾ ਬਿਗਨਿੰਗ ਦੇ ਵਿੱਚ ਹੀ ਜਦੋਂ ਇਹ ਕਾਨਫਰੰਸ ਦੀ ਸ਼ੁਰੂਆਤ ਹੋਈ ਹਾਲਾਂ ਇਹ ਸਾਰੀ ਔਨ ਰਿਕਾਰਡ ਕੀਤੀ ਗਈ ਲੇਕਿਨ ਐਂਡ ਦੇ ਵਿੱਚ ਇਹ ਕੰਸੈਂਸਸ ਬਣੀ ਜਿਹੜੇ ਆਰਗੇਨਾਈਜ਼ਰ ਸੀ ਉਹਨਾਂ ਵੱਲੋਂ ਵੀ ਔਰ ਐਂਬੈਸਡਰ ਵੱਲੋਂ ਵੀ ਕਿ ਬਹੁਤ ਵਾਰ ਜਿਹੜੇ ਕਮੈਂਟ ਕੀਤੇ ਜਾਂਦੇ ਨੇ ਉਹਨਾਂ ਨੂੰ ਆਊਟ ਆਫ ਕੰਟੈਕਸਟ ਕੋਟ ਕੀਤਾ ਜਾਂਦਾ ਹੈ ਇਸ ਲਈ ਇਸ ਫੰਕਸ਼ਨ ਦੀਆਂ ਪਿਕਚਰਸ ਦਿਖਾਈਆਂ ਜਾ ਸਕਦੀਆਂ ਉਸ ਦੀ ਵੀਡੀਓ ਰਿਕਾਰਡਿੰਗ ਪਬਲਿਕ ਨਹੀਂ ਕੀਤੀ ਜਾ ਸਕਦੀ ਉਹ ਫॉर ਪਰਸਨਸ ਹੈ ਜਿਹਨਾਂ NGOs ਨੇ ਕੀਤਾ ਸੋ ਅਸੀਂ ਉਸ ਨੇਮ ਦੀ ਪਾਲਣਾ ਕਰਦੇ ਹਾਂ ਅਸੀਂ ਜਿਹੜਾ ਕਿਉਂਕਿ ਮੈਂ 3-4 ਵਾਰ ਜਿਹੜਾ ਆਪਣੀ ਇੰਟਰਪਟ ਕੀਤਾ ਪਹਿਲਾ ਸਟੇਜ ਤਾਂ ਮੈਂ ਆਪਣਾ ਨੁਕਤਾ ਦਿੱਤਾ ਔਰ ਬਿਗਨਿੰਗ ਦੇ ਵਿੱਚ ਹੀ ਉਹ ਆ ਗਿਆ ਔਰ ਉਹੀ ਉਹਨੂੰ ਅਸੀਂ ਟੁਵਰਡਸ ਦਾ ਐਂਡ ਆਫ ਦਿਸ ਸੈਗਮੈਂਟ 3 ਮਿੰਟ ਦਾ ਹੈ ਦਿਆਂਗੇ ਹਾਲਾਂ ਉਸ ਤੋਂ ਬਾਅਦ 3-4 ਮੌਕਿਆਂ ਦੇ ਉੱਤੇ ਜਦੋਂ ਬਾਕੀਆਂ ਦੀ ਪ੍ਰੈਜੈਂਟੇਸ਼ਨ ਹੋ ਰਹੀ ਸੀ ਮੈਂ ਇੰਟਰਵੀਨ ਕੀਤਾ ਔਰ ਇਸ ਦਾ ਨਤੀਜਾ ਇਹ ਸੀ ਕਿ ਜਿਉਂ ਹੀ ਇਹ ਕਾਨਫਰੰਸ ਖਤਮ ਹੋਈ ਐਂਬੈਸਡਰ ਤਾਂ ਪ੍ਰਭਾਵਿਤ ਹੈ ਹੀ ਸਨ ਬਾਕੀ NGOs ਵਾਲਿਆਂ ਨੇ ਵੀ ਆ ਕੇ ਜਿਹੜਾ ਉਹ ਬਹੁਤ ਹਮਦਰਦੀ ਦਾ ਇਜ਼ਹਾਰ ਕੀਤਾ ਕਿ ਜੋ ਸਿੱਖਾਂ ਦੇ ਨਾਲ ਹੋ ਰਿਹਾ ਕਰੰਟ ਪੰਜਾਬ 'ਚ ਹੋ ਰਿਹਾ ਔਰ ਫੈਕਟਸ ਦੇ ਬੇਸਡ ਔਰ ਸਾਡੇ ਕੋਲ ਕਿਉਂਕਿ ਵੌਇਸਿਸ ਫਾਰ ਫਰੀडम ਨੇ ਜਿਹੜੀ ਰਿਪੋਰਟ ਫੈਕਟ ਫਾਈਂਡਿੰਗ ਰਿਪੋਰਟ ਜਿਹੜੀ ਹੈ ਹਿਊਮਨ ਰਾਈਟਸ ਕ੍ਰਾਈਸਿਸ ਇਨ ਪੰਜਾਬ ਇੰਡੀਆ ਮਾਰਚ 18 2023 ਟੂ ਪ੍ਰੈਜ਼ੈਂਟ ਮਤਲਬ ਪਿਛਲੇ 9 ਦਿਨ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋਇਆ ਇਸ ਤੇ ਬੇਸਡ 17 ਸਫ਼ੇ ਦੀ ਰਿਪੋਰਟ ਜਿਸ ਨੂੰ ਤਿਆਰ ਵੀ ਕੀਤਾ ਜਿਨ੍ਹਾਂ ਨੇ ਡਾਕਟਰ ਹੈਨਕ ਗੈਬੀਸਾ ਇਹ LLM JSD ਨੇ ਇੰਟਰਨੈਸ਼ਨਲ ਲੀਗਲ ਐਡਵਾਈਜ਼ਰ ਮਿਸ਼ੀਗਨ ਤੋਂ ਇਹ ਮਿਸ਼ੀਗਨ ਤੋਂ ਫਲਾਈ ਕਰਕੇ ਵੀ ਆਏ ਹੋਏ ਸੀ ਔਰ ਐਡਵੋਕੇਟ ਗੁਰਮੋਹਨ ਪਾਲ ਸਿੰਘ LLB MA ਸੀਨੀਅਰ ਪ੍ਰੋਗਰਾਮ ਆਫਿਸਰ ਨੇ VFF ਵੌਇਸਿਸ ਫਾਰ ਫਰੀडम ਦੇ ਲੁਧਿਆਣਾ ਬੇਸਡ ਐਡਵੋਕੇਟ ਸਿਮਰਨਜੀਤ ਸਿੰਘ LLB ਸੀਨੀਅਰ ਲੀਗਲ ਕਾਉਂਸਲ VFF ਚੰਡੀਗੜ੍ਹ ਅਟਾਰਨੀ ਜਸਪ੍ਰੀਤ ਕੌਰ ਡਾਇਰੈਕਟਰ ਵੌਇਸਿਸ ਫਾਰ ਫਰੀडम ਨਿਊਯਾਰਕ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸੀਨੀਅਰ ਐਡਵਾਈਜ਼ਰ ਚੰਡੀਗੜ੍ਹ ਇੰਡੀਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ 'ਚ ਜਿਹੜਾ ਡਾਟਾ ਪਹਿਲੀ ਸਟੇਜ ਤੇ ਜਸਪਾਲ ਸਿੰਘ ਮੰਝਪੁਰ ਹੋਰਾਂ ਨੇ ਕੰਪਾਈਲ ਕਰਕੇ ਦਿੱਤਾ ਸੀ ਉਹ ਬੜਾ ਯੂਜ਼ਫੁਲ ਸੀ ਡਾਟਾ ਔਰ ਇਸ ਦੇ ਜਿਹੜੇ ਕੰਟੈਂਟ ਵੀ ਨੇ ਇਵੇਂ ਹੀ ਡਿਵਾਈਡ ਕੀਤੇ ਗਏ ਕਿ ਭਾਈ ਮੈਥੋਡੋਲੋਜੀ ਕੀ ਹੈ ਪਿਛਲੇ 10 ਦਿਨ 'ਚ ਕੀ ਚੱਲ ਰਿਹਾ ਹੈ ਫਰੀडम ਆਫ ਅਸੈਂਬਲੀ ਦੇ ਉੱਤੇ ਕਿਵੇਂ ਰੋਕ ਲਾਈ ਗਈ ਹੈ ਆਰਬਿਟਰੇਰੀ ਮਾਸ ਡਿਟੈਂਸ਼ਨਸ ਕਿਵੇਂ ਵੱਡੀ ਗਿਣਤੀ 'ਚ ਸੈਂਕੜਿਆਂ ਦੀ ਗਿਣਤੀ ਚੁੱਕ ਕੇ ਔਰ ਉਹ ਕਾਲਾ ਪਾਣੀ ਡਿਬਰੂਗੜ੍ਹ ਭੇਜਿਆ ਜਾ ਰਿਹਾ ਆਰਬਿਟਰੇਰੀ ਡਿਟੈਂਸ਼ਨ ਕੀ ਹੈ ਰੀਜ਼ਨੇਬਲ ਫੀਅਰ ਆਫ ਲੈਕ ਆਫ ਫ੍ਰੀ ਐਂਡ ਫੇਅਰ ਟਰਾਇਲ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਕਿ ਭਾਈ ਉਹ ਤਾਂ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਕੀ ਹੈ ਔਰ ਅੱਜ ਹੀ ਜਦੋਂ ਉਹਨਾਂ ਦੇ ਸਗੋਂ ਇਹ ਜਿਹੜੇ ਡਾਕਟਰ ਹੈਨਕ ਗੈਬੀਸਾ ਇਹ ਸਾਡੇ ਨਾਲ ਹੀ TV 84 ਦੇ ਦਫ਼ਤਰ ਆਏ ਕਿਉਂਕਿ ਆਲਮੋਸਟ ਅਸੀਂ 3 ਵਜੇ ਆਏ ਔਰ ਉਦੋਂ ਹੀ ਇੱਕ ਕਾਲ ਕੈਲੀਫੋਰਨੀਆ ਤੋਂ ਆਈ ਕਿ ਕਿਵੇਂ ਇੱਕ ਸਿੰਘ ਜਿਹੜੇ UP ਦੇ ਰਹਿਣ ਵਾਲੇ ਨੇ ਫੋਟੋਗ੍ਰਾਫਰ ਸਨ ਉਹ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਖਾਲਸਾ ਵਹੀਰ ਨਾਲ ਔਰ ਉਹ ਆਪਣੇ UP ਦੇ ਜਿੱਥੇ ਵੀ ਉਹ ਰਹਿੰਦੇ ਨੇ ਉੱਥੋਂ ਉਹ ਪੌਂਡੀਚੇਰੀ ਜਾ ਰਹੇ ਸੀ ਔਰ ਉਹਨਾਂ ਨੂੰ ਨਿਜ਼ਾਮੂਗੜ੍ਹ ਸਟੇਸ਼ਨ ਦੇ ਉੱਤੇ ਜਿਹੜਾ ਹੈ ਉਹ ਉਤਾਰ ਲਿਆ ਗਿਆ ਔਰ ਉਹ ਜਦੋਂ ਪਹੁੰਚੇ ਨਹੀਂ ਡੈਸਟੀਨੇਸ਼ਨ ਤੇ ਉਹ ਬਾਅਦ ਜਦੋਂ ਉਹਨਾਂ ਨੇ ਕਨਫਰਮ ਕੀਤਾ ਤੇ ਰੇਲਵੇ ਨੇ ਕਿਹਾ ਜੀ ਆਹ ਟਿਕਟ ਨੰਬਰ ਆ ਸੀਟ ਨੰਬਰ ਇਸ ਤੋਂ ਜਿਹੜਾ ਉਹਨਾਂ ਨੇ ਪੈਸੇਂਜਰ ਪੁਲਿਸ ਲੈ ਗਈ ਸੀ 18 ਘੰਟੇ ਬੀਤ ਚੁੱਕੇ ਨੇ ਹੁਣ ਜਦੋਂ ਮੈਂ ਗੱਲ ਕਰ ਰਿਹਾ 4 ਘੰਟੇ ਦੇ ਵਿੱਚ ਹੋਰ ਜੋੜ ਲਓ ਉਸ ਦੀ ਵੇਅਰ ਅਬਾਊਟ ਨਹੀਂ ਸੀ ਪਤਾ ਔਰ ਇਸ ਮਾਮਲੇ 'ਚ ਯੂਨਾਈਟਿਡ ਸਿੱਖਸ ਨੇ ਬਹੁਤ ਚੰਗਾ ਕੰਮ ਕੀਤਾ ਉਹਨਾਂ ਨੇ
ਆਪਣਾ ਨੰਬਰ ਦੇ ਕੇ ਜੋ ਤੁਸੀਂ ਗੂਗਲ ਕਰਕੇ ਲੱਭ ਸਕਦੇ ਹੋ ਕਿ ਜਿਨ੍ਹਾਂ ਦੇ ਵੀ ਇੱਥੋਂ ਵਾਲਿਆਂ ਦੇ ਮਿਸਿੰਗ ਨੇ, ਪਤਾ ਨਹੀਂ ਲੱਗ ਰਿਹਾ ਕਿੱਥੇ ਨੇ, ਉਹ ਹੈਲਪਲਾਈਨ ਦੇ ਥੱਲੇ, ਔਰ ਚੰਡੀਗੜ੍ਹ ਵੀ ਵਕੀਲਾਂ ਦਾ ਪੈਨਲ, ਔਰ ਦਿੱਲੀ 'ਚ ਵੀ। ਸੋ ਇਹ ਸਾਰੇ ਜਿਹੜੇ ਇਸ਼ੂ ਨੇ ਇਹਨਾਂ ਨੂੰ ਬੜੀ ਜਿਹੜਾ ਜੋ ਵੀ ਪ੍ਰੈਜੈਂਟੇਸ਼ਨ ਦੇ ਵਿੱਚ ਦਿੱਤਾ ਜਾ ਸਕਦਾ ਸੀ, ਵੌਇਸਸ ਫਾਰ ਫਰੀडम ਦੇ ਨੁਮਾਇੰਦਿਆਂ ਨੇ ਵੀ ਦਿੱਤਾ। ਮੈਂ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਤੇ ਮੈਂ ਤਾਂ ਇਹੀ ਕਿਹਾ, ਮੈਂ ਕਿਹਾ ਜੀ ਅਸੀਂ ਸਿੱਖ ਕੌਮ ਹਰ ਵੇਲੇ ਅੱਗੇ ਹੈ। ਕੋਵਿਡ ਹੋਏ, ਆਸਟ੍ਰੇਲੀਆ ਦੇ ਵਿੱਚ ਫਲੱਡਸ ਹੋਣ, ਵਾਈਲਡ ਫਾਇਰਸ ਹੋਣ, ਔਰ ਸੁਨਾਮੀ ਹੋਏ, ਕੈਟਰੀਨਾ ਹੋਏ, ਇੱਥੇ ਜਿਸ ਕਦਰ ਜਿਹੜਾ ਅਰਥਕੁਏਕ ਪਾਕਿਸਤਾਨ ਔਰ ਕਸ਼ਮੀਰ, ਹਰ ਥਾਂ ਸਿੱਖ ਪਹਿਲਾਂ ਪਹੁੰਚੇ ਨੇ ਔਰ ਆਪਣੇ ਆਪ ਨੂੰ ਆਨਲਾਈਨ ਲਿਆਂਦਾ ਹੈ ਇਨਸਾਨੀਅਤ ਦੀ ਸੇਵਾ ਲਈ। ਅਸੀਂ ਕਿਹਾ ਵੀ ਅਸੀਂ ਤਾਂ ਇਹ ਤੁਹਾਨੂੰ ਆਪਣੀ ਪੀੜ ਦੱਸਣ ਆਏ ਕਿ ਸਾਡੀ ਪੰਜਾਬ ਦੀ ਧਰਤੀ ਤੋਂ ਅੱਜ ਮੇਰੇ ਲੋਕ, ਮੇਰਾ ਸੂਬਾ ਜਿਹੜਾ ਉਹ ਦੁਬਾਰਾ ਲਹੂ ਲੁਹਾਨ ਉਹਨੂੰ ਕੀਤਾ ਜਾ ਰਿਹਾ। ਆਲਰੇਡੀ ਅਸੀਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਚੋਂ ਨਿਕਲੇ ਔਰ ਅਸੀਂ ਇਹੀ ਕਿ ਤੁਸੀਂ ਰਿਪੋਰਟਾਂ ਕੱਢਦੇ ਹੋ, US ਸਰਫ ਨੇ ਕੱਢੀ ਕਿ ਸਟੇਟ ਡਿਪਾਰਟਮੈਂਟ ਨੇ ਕੱਢੀ, ਇੰਡੀਆ ਨੂੰ, ਮੈਂ ਕਿਹਾ ਜੀ ਇਹ ਮੈਟਰ ਨਹੀਂ ਕਰਦਾ। ਅਸੀਂ 30 ਸਫ਼ਿਆਂ ਦੀ ਕੱਢੀ ਕਿ 40 ਦੀ ਕੱਢੀ, ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਉਹੀ ਮਾਹੌਲ ਅੱਜ ਇੰਡੀਆ ਦੇ ਵਿੱਚ ਹੈ ਜਿਹੜਾ 1930s ਦੇ ਵਿੱਚ ਨਾਜ਼ੀਆਂ ਨੇ ਕ੍ਰੀਏਟ ਕੀਤਾ ਸੀ। ਉਦੋਂ ਵੀ ਮੈਂ ਕਿਹਾ ਕਿ ਜੀ ਆਹ 2 ਦਿਨ ਪਹਿਲਾਂ ਦਾ ਉਹ ਦਿਨ ਸੀ 1933 ਦਾ, ਜਦੋਂ 35,000 ਬੰਦੇ ਨੇ ਨਿਊਯਾਰਕ ਦੇ ਵਿੱਚ ਪ੍ਰੋਟੈਸਟ ਕੀਤਾ ਸੀ ਕਿ ਜਰਮਨੀ ਦੇ ਵਿੱਚ ਕੀ ਹੋ ਰਿਹਾ। ਪਰ ਉਦੋਂ ਇੱਥੇ ਲਾਅ ਮੇਕਰ ਬੈਠੇ ਸੀ ਕਿ ਵੀ ਸਾਨੂੰ ਇਸ ਦੇ ਨਾਲ ਕੀ ਕੁਝ ਨਹੀਂ ਹੋ ਰਿਹਾ। ਦੇਖੋ ਜਰਮਨ 'ਚ ਟ੍ਰੇਨਾਂ ਬੜੇ ਟਾਈਮ ਸਿਰ ਚੱਲ ਰਹੀਆਂ, ਬਾਜ਼ਾਰਾਂ ਦੇ ਵਿੱਚ ਬੜੀ ਰੌਣਕ ਹੈ, ਲੋਕ ਬੜੇ ਚੁਸਤ ਹੋ ਕੇ ਆਪਣੇ ਵਕਤ ਸਿਰ ਆਪਣੇ ਕੰਮਾਂ ਤੇ ਪਹੁੰਚਦੇ ਨੇ। ਔਰ ਹੁਣ ਤੁਸੀਂ ਕਹਿੰਦੇ ਹੋ ਕਿ ਜੀ ਨੈਵਰ ਅਗੇਨ ਔਰ ਲੈਸਟ ਵੀ ਫੋਰਗੇਟ, ਮੈਂ ਕਿਹਾ ਵੀ ਉਹੀ ਪਾਰਟ ਪੰਜਾਬ 'ਚ ਸਾਡੀ ਕੌਮ ਦੀ ਨਸਲਕੁਸ਼ੀ ਦਾ ਆਲਰੇਡੀ ਸਾਨੂੰ ਉਸ ਮੁਹਾਣੇ ਤੇ ਢੱਕ ਦਿੱਤਾ ਗਿਆ। ਔਰ ਇਹ ਸਾਰੇ ਨੂੰ ਜਿਹੜਾ ਅਸੀਂ ਇੱਥੇ ਇਹੀ ਕਰ ਸਕਦੇ ਹਾਂ, ਹੋਰ ਤਾਂ ਸਾਡੇ ਕੋਲ ਕੋਈ ਨਹੀਂ ਹੈ। ਲੇਕਿਨ ਐਂਬੈਸਡਰ ਦਾ ਰਵੱਈਆ ਵੀ ਬੜਾ ਹਮਦਰਦੀ ਭਰਿਆ ਸੀ। ਔਰ ਜਿਵੇਂ ਮੈਂ ਕਿਹਾ ਕਿ ਬਾਕੀ NGOs ਨੇ ਵੀ, ਔਰ ਬਾਅਦ 'ਚ ਜਿਹੜੀ ਸਾਡੀ ਕਸ਼ਮੀਰਨ ਭੈਣ ਸੀ ਉਹਨੇ ਜਦੋਂ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਉਹਨੇ ਬਾਰ-ਬਾਰ ਸਾਡੀ ਪ੍ਰੈਜੈਂਟੇਸ਼ਨ ਦਾ ਹਵਾਲਾ ਦਿੱਤਾ। ਔਰ 2-3 ਹੋਰ ਵੀ, ਯਾਨੀ ਇਹ ਸੀ ਕਿ ਮੀਟਿੰਗ ਦੀ ਬਿਗਨਿੰਗ ਤੋਂ ਹੀ ਪੰਜਾਬ ਦਾ ਇਸ਼ੂ, ਸਿੱਖਾਂ ਦਾ ਇਸ਼ੂ ਹਾਵੀ ਸੀ। ਔਰ ਉਹੀ ਲਗਾਤਾਰਤਾ ਦੇ ਨਾਲ ਬਾਅਦ ਦੇ ਵਿੱਚ 1-to-1 ਵੀ ਐਂਬੈਸਡਰ ਦੇ ਨਾਲ ਗੱਲਬਾਤ ਦਾ ਮੌਕਾ ਬਣਿਆ। ਔਰ ਉਹ ਅਸੀਂ ਨਹੀਂ ਦੱਸ ਸਕਦੇ, ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਭਾਈ ਜਿਹੜਾ ਵੀ ਜ਼ਮੀਰ ਰੱਖਣ ਵਾਲਾ ਬੰਦਾ ਹੈ ਉਸ ਨੂੰ ਇਹ ਬਿਲਕੁਲ ਹੈ ਕਿ ਭਾਈ ਕੀ ਚੱਲ ਰਿਹਾ, ਕੀ ਹੋ ਰਿਹਾ ਇੰਡੀਆ ਡੈਮੋਕ੍ਰੇਸੀ ਦੇ ਨਾਂ ਥੱਲੇ ਕਿਵੇਂ ਜਿਹੜਾ ਮੈਂ ਕਿਹਾ ਜੀ ਇਹ ਅੱਗੇ ਪਹਿਲਾਂ ਕਹਿੰਦੇ ਸੀ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ, ਹੁਣ G20 ਹੋ ਰਿਹਾ। ਹੁਣ ਮੈਂ ਕਿਹਾ ਵੱਡੇ ਬੈਨਰ ਮਗਰ ਲਾਏ ਨੇ ਮਦਰ ਆਫ ਆਲ ਡੈਮੋਕ੍ਰੇਸੀਜ਼। ਮੈਂ ਕਿਹਾ ਜੇ ਇਹੀ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ ਤੇ ਫਿਰ ਅਥੋਰੀਟੇਰੀਅਨਿਜ਼ਮ, ਫਾਸ਼ਿਜ਼ਮ, ਕਮਿਊਨਿਜ਼ਮ, ਡਿਕਟੇਟਰਸ਼ਿਪ 'ਚ ਕੀ ਫਰਕ ਹੈ। ਕਨਕਲੂਜਨ ਦੇ ਵਿੱਚ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇੱਕ ਕਲਿੱਪ ਜਿਹੜਾ ਸ਼ਾਇਦ 2-2.5 ਮਿੰਟ ਦਾ ਹੈਗਾ ਜੀ ਉਹ ਦਿਖਾ ਦੇਣ। ਹਾਂਜੀ। Strategic partner and all we are concerned what is happening to the Uyghurs in China and other minorities. Our heart goes with them. I met a delegation of Ukrainian members of parliament just a couple of weeks in Washington DC. We are standing with them. The first United Sikhs organization was there to help them. But our concern is that we being a small minority, less than 2% in Indian population, of India's population, always in the forefront for serving the humankind during the COVID, during the fires in Australia, during hurricane, during tsunami, everywhere. But there is no voice of ours anywhere. Even when India banned BBC's documentary, 2-part documentary on what was Modi's role in 2002, when State Department spokesman was asked about it, he said, "Oh, I haven't seen the documentary." And later after, no reaction. So our concern is, will we be waiting for the reports, what is 30 pages added or 25 pages added, or something real will be done? And I am fearing that people in Punjab are facing, we have been pushed in that direction. Genocide of another genocide of the Sikhs is imminent, the way things are. So we want that something effective should be done. India shouldn't get away with being with the label of
largest democracy on this planet, and now in the G20 conclave we are mother of all democracies. If this can happen into the democracy, what does then autocracy or communism or fascism mean? Yeah, no, I share your concerns. Mead's constitutional status was done away with a piece of paper, and then what is happening to Dalits, and one by one the same scenario as a quote of Rabbi in German said, that they came after this, and then I was silent as I was not the one. The similar thing is happening in India, and I think some aggressive stance is needed, reports and all. We are glad our delegation met with State Department last week to tell them what is happening in Punjab right now. They assured us that we are taking up at that higher level, but I think we trust you that certainly at the government level few things are behind the curtain, but something needs to be done. Otherwise Punjab, my people, are being thrown into another Sikh genocide as was in the 1980s.